ਤਾਂ ਕੋਈ ਨਿਆਣਾ ਵੀ ਨਹੀਂ ਸੀ ਰੋਂਦਾ। ਜੇ ਕੋਈ ਕਿਸੇ ਮਾਂ ਦਾ ਨਿਆਣਾ ਰੋਂਦਾ ਸੀ ਉਹ ਕੁੱਟ ਦਿੰਦੀ ਸੀ ਤੇ ਤੁਸੀਂ ਉਹਨੂੰ ਚੁੱਪ ਕਰੋ। ਆ ਨਹਿਰੂ ਖੜਾ, ਹੁਣ ਫੈਸਲਾ ਹੁੰਦਾ, ਹੁਣ ਇਹ ਅਸੀਂ ਇੱਥੇ ਕਤਲ ਹੋ ਜਾਣਾ। ਉਹ ਰੱਬ ਦਾ ਵਾਸਤਾ ਨਾ ਰੋਵੋ, ਓਏ ਅੱਲਾ ਦਾ ਨਾਂ ਨਾ ਰੋਵੋ। ਇੱਕ ਪਿੰਡ ਪੰਜਾਬ ਦਾ ਬੱਚਾ ਪੈਦਾ ਹੋਣੇ ਵਾਲਾ ਹੋਣਾ, ਢਿੱਡ ਦੇ ਵਿੱਚ ਉਹ ਐਡਾ ਬੜਾ ਛੋਲਾ ਹੁੰਦਾ ਸੀ, ਪਿੱਛੇ ਲਾਠੀ ਲੱਗੀ ਵਰਸ਼ਾ ਐ ਮਾਂ ਦੀ ਬੱਚਾ ਕੱਢ ਕੇ ਇੱਕ ਪਿੰਡ ਪੰਜਾਬ ਦਾ ਅੱਛਾ ਅੱਲਾ ਉਹਨਾਂ ਨੂੰ ਹਦਾਇਤ ਦੇਵੇ। ਉਹ ਪਿੰਡ ਮੇਰੇ ਬਚਪਨ ਦਾ ਤੀਵੀਆਂ ਦੇ ਇੱਥੋਂ ਨੱਕ ਆ ਮਾਮਾ ਆ ਐਡਾ ਅੰਦਰ ਤੂੜੀ ਦਾ ਭਰਿਆ ਆ। ਦੋ ਭਰਾ ਜਵਾਨ, ਇੱਕ ਮਾਈ ਦੇ ਦੋ ਪੁੱਤ। ਉਹਨਾਂ ਨੇ ਫੜਿਆ, ਫੜ ਕੇ ਅੰਦਰ ਲੈ ਕੇ ਬਿਜਲੀ ਲਾ ਉਹ ਅੰਦਰੇ ਪੁੱਛੇ ਕੁਛ ਕਿਸੇ ਦਾ ਕੁਛ ਨਾ ਸਕਿਆ। ਸੋਨਾ ਚਾਂਦੀ ਏਦਾਂ ਪਿਆ ਸੀ ਸਾਡੇ ਘਰ, ਕੋਈ ਨਹੀਂ ਚੱਕਦਾ। ਚਮਾਰ ਸਾਡਾ ਪਿੱਛਾ ਕਰਦੇ ਰਹੇ, ਸਾਨੂੰ ਚੀਜ਼ਾਂ ਪਹੁੰਚਾਉਂਦੇ ਰਹੇ, ਆਟਾ ਪਿਆ ਕੇ ਤੇ ਕੁਕੜੀਆਂ ਟੋਕਰੇ ਨਾਲ ਲਾਲ ਕਰ ਲਓ, ਖਾ ਲਓ। ਅਸੀਂ ਕੀ ਕਰਨੇ, ਰੋਣ ਜਾਰੋ ਯਾਰ, ਤੁਸੀਂ ਚੱਲੇ ਅਸੀਂ ਉਹਨਾਂ ਨੂੰ ਰੋਈਏ, ਉਹ ਸਾਨੂੰ ਰੋਣ। ਉੱਥੇ ਜਿਹੜੇ ਹਿੰਦੂ ਸੀ ਉਹ ਸਾਨੂੰ ਰੋਣ, ਅਸੀਂ ਉਹਨਾਂ ਨੂੰ ਰੋਈਏ। ਅੱਜ ਵੀ ਆਉਂਦੀਆਂ ਉਸ ਮਿੱਟੀ ਦੀਆਂ ਮਹਿਕਾਂ ਵਿੱਚ ਹਵਾ। ਤੁਹਾਨੂੰ ਮੈਂ ਕੀ ਦੱਸਾਂ, ਬੋਤੀਆਂ ਘੋੜੀਆਂ ਇੰਨਾ ਮਾਲ ਸਾਡਾ ਕਿਤੇ ਸਾਰੇ ਪਿੰਡ ਦਾ, ਇਹ ਨਹੀਂ ਸਾਡਾ, ਸਾਰੇ ਪਿੰਡ ਦਾ। ਤੇਰੇ ਮਾਈ ਲੋੜੀ ਜਿਵੇਂ ਤੇਰੀ ਜੋੜੀ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਰਸਿਆਣੇ ਪਹੁੰਚੀ ਹੈ ਜੀ, ਜਿੱਥੇ ਸਾਡੀ ਮੁਲਾਕਾਤ ਆ ਅੰਮਾ ਜੀ ਖੁਰਸ਼ੀਦਾਂ ਬੀਬੀ ਦੇ ਨਾਲ, ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਵੀ ਹੁਸ਼ਿਆਰਪੁਰ ਸੀ। ਉਹਨਾਂ ਦੇ ਪਿੰਡ ਕੱਕੋਂ ਤੋਂ ਉੱਠ ਕੇ ਆਏ ਆ। 47 ਵੇਲੇ ਦੀ ਦਾਸਤਾਨ ਉਹਨਾਂ ਕੋਲੋਂ ਪੁੱਛਦੇ ਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਂਝਾ ਪੰਜਾਬ ਦੇਖਿਆ, ਜਿੱਥੇ ਲੋਕ ਹਿੰਦੂ, ਮੁਸਲਿਮ, ਸਿੱਖ, ਈਸਾਈ ਇਕੱਠੇ ਰਹਿੰਦੇ ਹੁੰਦੇ ਸੀਗੇ। ਪਿਆਰ ਮੁਹੱਬਤ ਵੀ ਉਹਨਾਂ ਦਾ ਕਾਫੀ ਸੀ। ਔਰ 47 ਦੀ ਵੰਡ ਤੋਂ ਬਾਅਦ ਉਸ ਮੰਜ਼ਿਲ ਦੀ ਤਰਫ ਰਵਾ ਦਵਾ ਹੋ ਗਏ, ਜਿਨ੍ਹਾਂ ਦਾ ਪਤਾ ਹੀ ਨਹੀਂ ਸੀ ਕਿ ਅਸੀਂ ਜਾਣਾ ਕਿੱਥੇ ਆ। ਬੇਸਰੋ ਸਾਮਾਨ ਉੱਥੋਂ ਉੱਠ ਕੇ ਆਏ, ਰਾਤੋਂ ਰਾਤ ਆ ਕੇ ਪਾਕਿਸਤਾਨ ਦੇ ਵਿੱਚ ਆਪਣਾ ਬਸੇਰਾ ਕੀਤਾ। ਔਰ ਮੁਖਤਲਿਫ ਲੋਕ ਮੁਖਤਲਿਫ ਜਗ੍ਹਾ 'ਤੇ ਚਲੇ ਗਏ, ਕੋਈ ਕਿਤੇ ਕੋਈ ਕਿਤੇ। ਇੱਕ ਇੱਕ ਪਿੰਡ 'ਚ 27 ਪਿੰਡਾਂ ਦੇ 28 ਪਿੰਡਾਂ ਦੇ ਲੋਕ ਆ ਕੇ ਵਸ ਗਏ। ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਜੀ ਕਿ ਇਹਨਾਂ ਦਾ ਸਫ਼ਰਨਾਮਾ ਕਿਸ ਤਰ੍ਹਾਂ ਗੁਜ਼ਰਿਆ, ਇਹਨਾਂ ਨੇ ਕੀ ਕੀ ਤਕਲੀਫਾਂ ਫੇਸ ਕੀਤੀਆਂ, ਕਿਸ ਮੁਸ਼ਕਲਾਤ ਦਾ ਸਾਹਮਣਾ ਕਰਕੇ ਪਾਕਿਸਤਾਨ ਆਏ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਮਾਂ ਜੀ ਕੀ ਹਾਲ ਹੈ? ਠੀਕ ਆ। ਅੱਛਾ, ਤੁਸੀਂ ਪਿੰਡ ਕੱਕੋਂ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਉੱਠ ਕੇ ਆਏ ਆ। ਆਲੇ ਦੁਆਲੇ ਆਪਣੇ ਕਿਹੜੇ ਕਿਹੜੇ ਪਿੰਡ ਸੀਗੇ? ਆਲੇ ਦੁਆਲੇ ਸਾਡੇ ਸੀ ਓਲੀ ਨੋਈਆਂ, ਗਵਰੀ ਨੋਈਆਂ, ਬਾਬੂ ਖਾਂ ਦੀ ਨੋਈਆਂ, ਜਾਨੇ ਦੀ ਬਸੀ, ਨਵੀਂ ਬਸੀ, ਫਿਰ ਰਸੂਲਪੁਰ, ਅੱਜੋਵਾਲ, ਆਦਮਪੁਰ ਨਾ ਆਦਮਾਲ, ਨਾਰਾ ਡਾੜਾ, ਫਰੋਲੀ ਮਾਂਝੀ, 4 ਪਿੰਡੋਂ ਇਕੱਠੇ। ਉੱਥੇ ਵੀ ਅਤੇ ਇੱਥੇ ਵੀ, ਇੱਥੇ ਵੀ ਇੱਦਾਂ ਹੀ। ਹਾਂ, ਸਾਡੇ ਬਣਾ। ਆਪਣੀ ਉਮਰ ਕਿੰਨੀ ਸੀ ਜਦ ਅਸੀਂ ਜੁੜ ਕੇ ਆਏ ਹਾਂ, ਮੇਰੀ ਉਮਰ ਸੀ ਉਦੋਂ 14 ਸਾਲਾਂ ਦੀ। 14 ਸਾਲ ਸੀ ਉਮਰ ਤੁਹਾਡੀ? 16 ਸਾਲਾਂ ਦੀ ਸ਼ਾਦੀ ਹੋ ਗਈ। ਫਿਰ ਤਾਂ ਤੁਹਾਨੂੰ ਕਾਫੀ ਪਤਾ ਹੋਣਾ। ਆਪਣੀ ਬਰਾਦਰੀ ਕਿਹੜੀ ਹੈ ਜੀ? ਰਾਣੇ ਰਾਜਪੂਤ। ਗੋਤ ਦਾ ਵੀ ਪਤਾ? ਗੋਤ ਕਿਹੜੀ ਹੈ? ਗੋਤ ਨਾਰੂ। 47 ਤੋਂ ਪਹਿਲੇ ਰਹਿੰਦੇ ਹੁੰਦੇ ਸੀਗੇ। ਤੁਹਾਡਾ ਕਿੱਦਾਂ ਵਸੇਬ ਸੀ ਉੱਥੇ ਲੋਕਾਂ ਨਾਲ? ਬਹੁਤ ਸਾਡਾ ਆਉਣਾ ਜਾਣਾ, ਵਿਆਹ ਸ਼ਾਦੀ, ਮਨ ਜੀਣ। ਸਾਡੇ ਵਿਆਹ ਹੋਣਾ, ਉਹਨਾਂ ਨੇ ਸਾਨੂੰ ਰੋਟੀਆਂ ਦੇਣੀਆਂ ਮੁਸਲਮਾਨਾਂ 'ਤੇ ਪਕਵਾ ਕੇ, ਉਹਨਾਂ ਦਾ ਹੋਣਾ ਅਸੀਂ ਉਹਨਾਂ ਨੂੰ ਦੇਣੀਆਂ। ਅਤੇ ਉਹ ਗੋਸ਼ਤ ਨਹੀਂ ਸੀ ਖਾਂਦੇ ਹੁੰਦੇ ਸੀ, ਸਾਗ ਅਤੇ ਮਾਂਹ ਖਾਂਦੇ ਹੁੰਦੇ ਸੀ। ਪਤਲੇ ਫੁਲਕੇ ਜਿਹੇ ਖਾਂਦੇ ਹੁੰਦੇ ਸੀ ਜਿਹੜੇ ਸਿੱਖ ਹੁੰਦੇ ਸੀ, ਜਿਹੜੇ ਸੈਣੀ ਤਾਂ ਸਿੱਖ ਹੁੰਦੇ ਸੀ। ਜਿਹੜੇ ਹੁੰਦੇ ਸੀ ਆਹ ਦੂਏ ਹਿੰਦੂ, ਖੱਤਰੀ,
ਇਹ ਸਭ ਕੁਝ ਖਾ ਲੈਂਦੇ ਹੁੰਦੇ ਸੀ। ਹਾਂ। ਆਪਣਾ ਪਿੰਡ ਕਿੱਡਾ ਕੁ ਵੱਡਾ ਸੀ? ਸਾਡਾ ਪਿੰਡ ਸੀਗਾ ਕੋਈ 30-35 ਘਰ ਸੀਗੇ ਰਾਜਪੂਤਾਂ ਦੇ। ਇੱਕ ਘਰ ਸੀਗਾ ਬਾਤੀਆਂ ਦਾ ਤੇ ਹਾਂ ਤਿੰਨਾਂ ਦਾ ਬਹੁਤਾ ਬੜਾ ਨਹੀਂ ਸੀ ਸਾਡਾ ਪਿੰਡ। ਪਿੰਡ 'ਚ ਹੋਰ ਕੌਮਾਂ ਕਿਹੜੀਆਂ ਸੀ? ਤਾਂ ਰਾਣੇ ਸੀਗੇ। ਇੱਕ ਗੁੱਜਰ, ਇੱਕ ਰਾਈ, ਚਮਾਰ ਸੀਗੇ, ਬਹੁਤੇ ਚਮਾਰ ਸੀਗੇ। ਸਿੱਖਾਂ ਵਿੱਚ ਸਿਰਫ ਇਹ ਧਰਮੀ ਚਮਾਰ ਜਿਹਨੂੰ ਕਹਿੰਦੇ ਆ, ਹੁਣ ਉਹਨਾਂ ਨੂੰ ਧਰਮੀ ਕਹਿੰਦੇ, ਇਹ ਸੀਗੇ। ਸਾਡਾ ਸਿੱਖਾਂ ਦਾ ਘਰ ਸਾਡੇ ਸਿੱਖਾਂ ਦਾ ਨਹੀਂ ਸੀ, ਬਾਹਤੀਆਂ ਦਾ ਸੀ। ਬਾਹਤੀ ਉਹਨਾਂ ਨੂੰ ਕਹਿੰਦੇ ਹੁੰਦੇ। ਹਾਂ, ਉਹ ਵੀ ਸਾਨੂੰ ਤਾਂ ਪਤਾ ਪਈ ਉਹਨਾਂ ਦਾ ਬਹੁਤ ਹੋ ਗਿਆ ਸੀ ਤੇ ਉਹਨਾਂ ਨੇ ਕਾਨਿਆਂ ਦੀ ਸੀੜੀ ਜਿਹੀ ਬਣਾ ਕੇ ਉੱਤੇ ਲੰਮਾ ਪਾ ਕੇ ਇੰਨੀ ਕੁ ਡੋਲਕੀ ਕੱਚੀ ਜਿਹੀ ਕੁੱਜੀ ਜਿਹੀ ਉਹ 'ਚ ਪਾਣੀ, ਲੱਕੜੀਆਂ ਚਿੜੀਆਂ ਗੱਪੇ ਉਹਨੂੰ ਰੱਖਿਆ। ਅਸੀਂ ਗਈਆਂ ਦੂਰੋਂ ਖੜੀਆਂ ਹੋ ਕੇ ਦੇਖਿਆ ਤੇ ਕਿੱਦਾਂ ਇਹ ਕਰ ਰਿਹਾ। ਤਾਂ ਆ ਇੰਨੀ ਕੁ ਜਿਹਾ ਸਕੂਲੇ ਵੀ ਜਾਂਦੇ ਹੁੰਦੇ ਸੀ ਤੁਸੀਂ 14-15 ਸਾਲ ਦੀ ਉਮਰ 'ਚ? ਸਕੂਲੇ ਹਾਂ ਮੈਂ ਗਈ ਸੀ, ਸਕੂਲੇ ਗਈ ਸੀ। ਨਾ ਜਮਾਤਾਂ ਨੂੰ ਮੂਤਾਂ ਨਹੀਂ ਪੜ੍ਹੀਆਂ। ਇੰਨੀ ਸੀਗੀ ਸਲਾਮੀਆ ਸਕੂਲ ਸੀ। ਤਾਂ ਇੱਕ ਕੁੜੀ ਦੇ ਸਾਡੇ ਪਿੰਡ ਦੀ ਦੇ ਖਾਜ ਪੈ ਗਈ ਸੀ ਤਾਂ ਉਹ ਉਸਤਾਨੀ ਨੂੰ ਉਹਨੇ ਦੱਸਿਆ ਵੀ ਸਾਡੇ ਨਾਲ ਕੁੜੀ ਰਹਿੰਦੀ ਆ, ਉਹ ਖਾਜ ਕਰਦੀ ਆ। ਉਹਨੇ ਸਾਨੂੰ ਸਾਰੀਆਂ 15-16 ਕੁੜੀਆਂ ਸੀ, ਸਾਰੀਆਂ ਨੂੰ ਬੁਲਾ ਕਹਿਣ ਲੱਗੀਆਂ ਤੁਸੀਂ ਅੱਜ ਤੇ ਲਾ ਮੁੜ ਕੇ ਸਕੂਲ ਜਾਂ ਸਲਾਮੀਆ ਸਕੂਲ ਸੀ। ਅਸੀਂ ਮੁੜ ਕੇ ਗਈਆਂ ਨਾ ਪੜ੍ਹੀਆਂ ਨਾ ਕੁਛ ਮਿਲਿਆ ਨਾ। ਚਲੋ ਉਹਦਾ ਸਕੂਲੇ ਤਾਂ ਫਿਰ ਜਾਇਆ ਹੈ ਨਾ। ਅੱਛਾ ਇਹ ਦੱਸੋ ਵੀ ਉੱਥੇ ਆਪਣਾ ਪਿੰਡ ਦੇ ਵਿੱਚ ਮਾਹੌਲ ਕਿੱਦਾਂ ਦੇ ਹੁੰਦੇ ਸੀ? ਕਿੱਦਾਂ ਦੇ ਰਸਮੋ ਰਿਵਾਜ ਹੁੰਦੇ ਸੀ? ਲੋਕ ਕਿੱਦਾਂ ਰਹਿੰਦੇ ਹੁੰਦੇ ਸੀ? ਬਹੁਤ ਚੰਗੇ ਹੁੰਦੇ ਸੀ। ਹਾਂ, ਬਹੁਤ ਚੰਗੇ ਹੁੰਦੇ। ਕੁੜੀਆਂ ਮੁੰਡੇ ਇੱਕੋ ਹੀ ਥਾਂ ਖੇਡਦੇ ਸੀ, ਇੱਕੋ ਥਾਂ ਪਿਆਰ ਮੁਹੱਬਤ। ਉਹਨਾਂ ਨੇ ਸਾਡੇ ਆਉਣਾ ਜਾਣਾ, ਅਸੀਂ ਉਹਨਾਂ ਦੇ ਆਉਣਾ ਜਾਣਾ ਤੇ ਕੋਈ ਕੁਛ ਨਹੀਂ ਸੀ ਹੁੰਦਾ। ਤਾਂ ਜਿਸ ਵੇਲੇ ਆਹ ਹਿੰਦੁਸਤਾਨ ਪਾਕਿਸਤਾਨ ਬਣਿਆ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ। ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਹੁਣ ਉੱਠ ਖੜੋ। ਇਹ ਆਪਾਂ ਗੱਲ ਬਾਅਦ 'ਚ ਕਰਦੇ ਹਾਂ। ਤੁਸੀਂ ਆਪਣੇ ਜਰਾ ਫੈਮਿਲੀ ਦੇ ਬਾਰੇ ਦੱਸੋਗੇ? ਆਪਣੇ ਫੈਮਿਲੀ ਵਿੱਚ ਕੌਣ ਕੌਣ ਸੀ? ਕਿਹੜੇ ਮਤਲਬ ਤੁਹਾਡੇ ਬਾਲਦ ਸਾਹਿਬ ਕੀ ਕਰਦੇ ਹੁੰਦੇ ਸੀਗੇ? ਬਾਲਦ ਸਾਹਿਬ ਮੇਰੇ ਆ ਬੈਂਕਾਂ ਦਾ ਇੰਸਪੈਕਟਰ ਤਾਇਆ ਮੇਰਾ। ਹਾਂ, ਤਾਇਆ ਮੇਰਾ ਨੰਬਰਦਾਰ ਸੀ। ਇੱਕ ਤਾਇਆ ਸੱਸ ਸੀ। ਉਹਨਾਂ ਦੇ ਨਾਂ ਦੱਸੋ? ਇੱਕ ਅਰਸ਼ਾਦ, ਰਹਿਮਤਲੀ, ਨਵਾਬ ਤਾਂ ਅਦਾਲਤ ਖਾਂ ਮੇਰੇ ਬਾਪ ਦਾ ਨਾਮ ਸੀ। ਹਾਂ ਅਦਾਲਤ ਖਾਂ ਸੀ। ਉਹ ਬੈਂਕਾਂ ਦੇ ਉੱਪਰ ਅਫੀਸਰ ਲੱਗੇ ਹੋਏ ਸੀ? ਹਾਂ ਬੈਂਕਾਂ ਦੇ ਘੋੜੀ ਮਿਲੀ ਸੀ, ਨੌਕਰ ਮਿਲਿਆ ਸੀ। ਹਮੀਦ ਸਾ ਨੌਕਰ ਦਾ ਨਾਮ। ਉਹਦਾ ਤਾਂ ਯਾਦ ਸੀ ਸਭ ਕੁਛ, ਹੁਣ ਭੁੱਲ ਭੱਲ ਗਿਆ। ਤੈਨੂੰ ਪਤਾ ਆਪਣੀ ਕਬੀਲਦਾਰੀ। ਹਾਂ ਉਹਦਾ ਹਮੀਦ ਨਾਂ ਹੁੰਦਾ ਸੀ ਤੇ ਅੱਬਾ ਮੇਰਾ ਘੋੜੀ ਤੇ ਚੜ੍ਹ ਕੇ ਥੱਲੇ ਜਾਂਦਾ ਹੁੰਦਾ। ਸਾਡੇ ਪਿੰਡ ਵੀ ਅਫਸਰ ਉਹ ਆਉਂਦੇ ਹੁੰਦੇ ਸੀ ਹਵੇਲੀ। ਉੱਥੇ ਆ ਕੇ ਉਹਨਾਂ ਨੇ ਰਾਤ 2 ਰਾਤਾਂ ਰਹਿਣਾ, ਕੰਮ ਕਾਰ ਆਪਣੇ ਕਰਨੇ। ਫਿਰ ਉੱਥੋਂ ਇਕੱਠੇ ਹੋ ਕੇ ਥੱਥਣੀ ਜਾਣਾ। ਨਾਰੇ ਡਾੜੇ ਦੇ ਕੋਲ ਪਿੰਡ ਮਿੱਠੇ ਆ ਕੀ ਹੁੰਦਾ ਸੀ, ਉੱਥੇ ਜਾਣਾ। ਕਦੀ ਕਿਸੇ ਪਿੰਡ ਜਾਣਾ। ਪਹਾੜਾਂ 'ਚ ਬਹੁਤ ਜਾਂਦੇ ਹੁੰਦੇ ਸੀ, ਪਹਾੜਾਂ 'ਚ। ਉਦੋਂ ਤਾਂ ਫਿਰ ਪੁਰਾਣੇ ਜ਼ਮਾਨੇ ਵਿੱਚ ਤਾਂ ਅਸੀਂ ਵੀ ਇੱਥੇ ਆ ਕੇ ਦੇਖੇ, ਸਾਡੀ ਦਾਦੀ ਹੁਣੀ ਦੱਸਦੇ ਆ ਵੀ ਆ ਮਹੱਲੇ ਵਿੱਚ ਕੰਮ ਕੁਮ ਕਰਦੇ ਹੁੰਦੇ ਸੀ ਬੁੜੀਆਂ, ਇੱਕ ਦੂਜੇ ਦੇ ਪੋਚਾ ਲਾਣਾ, ਮਿੱਟੀ ਲਾਣੀ, ਉਹ ਰਲ ਮਿਲ ਕੇ ਕਰ ਲੈਂਦੇ ਸੀ। ਚਮਾਰ ਸਾਡੇ ਨਾ ਬਾਗ ਗੁੱਟਦੇ ਸੀ। ਸਾਡੀ ਖੇਤੀਬਾੜੀ ਉਹ ਔਖਾ ਕੰਮ ਉਹ ਕਰਦੇ ਸੀ, ਪਾਣੀ ਲਾਉਂਦੇ ਸੀ ਬਾਗਾਂ ਨੂੰ। ਸਾਡੇ ਕੋਠੇ ਕੱਚੇ, ਛੱਤਾਂ ਉੱਤੋਂ ਕੱਚੀਆਂ ਹੁੰਦੀਆਂ ਸੀ, ਉਹ ਆ ਕੇ ਲਿਪਣੀਆਂ। ਉਹਨਾਂ ਨੇ ਆਪਣੇ ਆਪਣੇ ਚਮਾਰ ਵੰਡੇ ਸੀ ਤਾਂ ਇੱਕ ਦੂਏ ਦਾ ਚਮਾਰ ਨਹੀਂ ਸੀ ਜਾਂਦਾ। ਸਾਡਾ ਸੀ ਸਾਧੂ। ਉਹਦਾ ਨਾਂ ਸਾਧੂ ਸੀਗਾ? ਸਾਧੂ ਸੀਗਾ ਤੇ ਉਹਦੇ ਭਰਾ ਨਾਲ ਸੀ ਦੀਵਾਨ। ਤਾਂ ਇਹ ਦੋਨੋਂ ਭਰਾ ਸਕੇ ਸੀ, ਉਹ ਸਾਡੇ ਸੀ। ਯਾਨੀ ਉਹ ਤਾਂ ਫਿਰ ਤੁਸੀਂ ਇੱਕ ਕਿਸਮ ਦੇ ਸੇਪੀਦਾਰ ਸੀ ਨਾ, ਉਹਨਾਂ ਕੋਲ ਕਰਵਾਉਂਦੇ ਹੁੰਦੇ ਸੀ। ਆਪ ਨਹੀਂ ਸੀ ਮਹੱਲੇਦਾਰੀਆਂ 'ਚ ਕੰਮ ਰਲ ਮਿਲ ਕੇ ਕਰਦੇ? ਆਪ ਨਹੀਂ ਸੀ ਕਰਦੇ। ਉਹ ਚੌਧਰੀ ਇੰਨੇ ਸੀ ਜ਼ਮੀਨਾਂ ਵਾਲੇ। ਹਾਂਜੀ ਚੌਧਰ ਸੀ ਨਾ ਤੁਹਾਡੇ ਕੋਲ? 500 ਕਮਾਵਾਂ ਜ਼ਮੀਨ ਸੀ ਸਾਡੀ। ਹਾਂ, ਜਿਹਦੇ ਵਿੱਚੋਂ ਸਾਡਾ ਤਾਏ ਦੇ 2 ਵਿਆਹ ਸੀ। ਪਤਾ ਨਹੀਂ ਕਿੱਦਾਂ। ਸਾਡਾ ਅੰਬਾਂ ਦੇ ਸਾਡੇ ਬਾਗ ਹੁੰਦੇ ਸੀ, ਜਾਮਣਾ। ਫਿਰ ਬੇਰੀਆਂ ਦੇ ਬਾਗ ਹੁੰਦੇ ਸੀ, ਪੇਂਦੂ ਬੇਰੀਆਂ, ਕਾਠੇ ਬੇਰ, ਸੁਆਰਾ ਬੇਰ, ਗੌੜ ਬੇਰ, ਮਦਨੀ ਬੇਰ, ਖੱਟ ਮਿੱਠੇ ਬੇਰ। ਹਾਂ ਗਾਂ ਘੋਟੂ ਵੀ ਸੀ। ਹਰੇ ਹੁੰਦੇ ਸੀ, ਘੁੱਟ ਦਿੰਦੇ ਸੀ ਇੱਥੇ
ਉਹ 2 ਦਿਨ ਛੱਤ ਤੇ ਪਾਈ ਰੱਖੀ ਫਿਰ ਖਾਣ ਵਾਲੇ ਬਣ ਜਾਂਦੇ ਆ। 2 ਕਿੱਲਿਆਂ ਦੇ ਉਹਨੂੰ ਛੁਆਰਾ ਕਹਿੰਦੇ ਸੀ। 2 ਕਿੱਲਿਆਂ ਦੇ ਵਿੱਚ ਬਾਗ ਹੁੰਦਾ ਸੀ, ਐਡੇ ਐਡੇ ਬਾਗ ਹੁੰਦੇ। ਤਾਂ ਅੰਬਾਂ ਦੇ ਪਧਵਾੜੀ ਅੰਬ ਭਾਦੋਂ ਨੂੰ ਪੱਕਦਾ ਹੁੰਦਾ ਸੀ। ਦੇਖੋ ਜੀ, ਜਿਹੜਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਬੜੀ ਜ਼ਰਖੇਜ਼ ਮਿੱਟੀ ਹੈ। ਇੱਥੇ ਅੰਬ ਹਿਮਾਚਲ ਵਾਲੀ ਸਾਈਡ ਨੂੰ ਚੱਲ ਜਾਓ, ਊਨਾ ਵਾਲੀ ਸਾਈਡ ਨੂੰ ਚੱਲ ਜਾਓ ਤਾਂ ਅੰਬ ਬਹੁਤ ਆ। ਉਹ ਅੱਜ ਵੀ ਉਹਨਾਂ ਦੇ ਇੱਕ ਰਵਾਇਤ ਬਣੀ ਹੋਈ ਆ, ਕਹਾਵਤ ਬਣੀ ਆ ਕਿ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ। ਉਹ ਦੇਸ਼ ਜਿਹੜਾ ਦੁਆਬਾ ਨਾ ਅੰਬਾਂ ਦੇ ਵਿੱਚ ਬਹੁਤ ਮਸ਼ਹੂਰ ਸੀਗਾ। ਅੰਬਾਂ ਦੇ ਵਿੱਚ ਬਹੁਤ ਹੁੰਦੀ। ਫਿਰ ਛੱਲੀ ਅੰਬ, ਗੋਲਾ ਅੰਬ, ਕਾਲਾ ਅੰਬ, ਸਿੱਪੀ ਅੰਬ, ਸੌਂਫੀਆ ਅੰਬ, ਫਿਰ ਉਹ ਸੰਧੂਰੀ ਅੰਬ। ਜਿਹੜਾ ਸੌਂਫੀਆ ਅੰਬ ਸੀ ਨਾ, ਉਹ ਵਿੱਚ ਸੱਚੀ ਸੌਂਫ ਦੀ ਖੁਸ਼ਬੂ ਆਉਂਦੀ। ਜਿਹੜਾ ਸੰਧੂਰੀ ਸੀ ਉਹਦੇ ਉੱਤੇ ਕਿਤੇ ਰੰਗ ਅਲਾਹੀ ਹੁੰਦਾ ਸੀ। ਜਿਹੜਾ ਛੱਲੀ ਹੁੰਦਾ ਸੀ ਉਹ ਏਡਾ ਬੜਾ ਲੰਮਾ ਹੁੰਦਾ ਸੀ। ਜਿਹੜਾ ਪਤਵਾੜੀ ਹੁੰਦਾ ਸੀ ਉਹ ਏਡਾ ਵੱਡਾ ਸੀ। ਜਿਹੜਾ ਕਾਲਾ ਹੁੰਦਾ ਸੀ ਉਹ ਦਰਮਿਆਨਾ ਹੁੰਦਾ ਸੀ। ਜਿਹੜਾ ਗੋਲਾ ਹੁੰਦਾ ਸੀ ਗੋਲ ਗੋਲ ਹੁੰਦਾ ਸੀ। ਅਸੀਂ ਨਾ ਜਿੱਦਾਂ ਮੀਂਹ ਬਾਨਾ ਅਸੀਂ ਚੱਲ ਜਾਣਾ ਬਾਗ ਨੂੰ, ਬਾਗਾਂ ਨੂੰ ਚੱਲ ਜਾਣਾ। ਨਾਲ ਸਾਡੇ ਚਮਾਰਾਂ ਨੂੰ ਚੱਲ ਜਾਣਾ, ਟੋਕਰੇ ਚੱਕ ਲੈਣੇ। ਚੱਕ ਕੇ ਤਾਂ ਉਹ ਟਾਂਗੇ ਦੇ ਨਾਲ ਇੱਕ ਇੰਨੀ ਕੁ ਬਣਾਈ ਹੁੰਦੀ ਸੀ, ਉਹਨਾਂ ਨੇ ਨਾ ਐ ਕਰਕੇ ਟੋਕਰੇ ਭਰ ਲੈਣੇ। ਉਹ ਫਿਰ ਲਿਆ ਕੇ ਅਸੀਂ ਹਵੇਲੀ ਰੱਖਣੇ, ਫਿਰ ਪਸ਼ੂਆਂ ਨੂੰ ਪਾਉਣੇ, ਗਰੀਬਾਂ ਨੂੰ ਦੇਣੇ, ਉਹ ਨਾ ਮੁੱਕਣੇ। ਤੇ ਨਹੀਂ, ਅੰਬ ਤੁਸੀਂ ਟਬਕੇ ਦਾ ਖਾਂਦੇ ਹੁੰਦੇ ਸੀ, ਉੱਪਰ ਜਿਹੜਾ ਪੱਕ ਟਬਕੇ ਦਾ ਉਹ ਤਾਂ ਬਹੁਤ ਐਡੇ ਐਡੇ ਦਰਖਤ ਮੋਟੇ ਹੁੰਦੇ ਸੀ। ਜਾਮਣਾ ਵੀ ਐਡੀਆਂ ਉਹ ਹੁੰਦੀਆਂ ਸੀ। ਜਾਮਣਾ ਨੂੰ ਇੱਕ ਕਾਠੀਆਂ ਜਾਮਣਾ ਹੁੰਦੀਆਂ ਸੀ, ਇੱਕ ਰਾਹ ਜਾਮਣਾ ਹੁੰਦੀਆਂ ਸੀ। ਰਾਹ ਜਿਹੜੀਆਂ ਹੁੰਦੀਆਂ ਸੀ ਉਹ ਐਡੀਆਂ ਮੋਟੀਆਂ, ਉਹਦਾ ਸਿਰਕਾ ਵੀ ਕੱਢੀਦਾ ਹੁੰਦਾ ਸੀ। ਕਨਾਲੀਆਂ 'ਚ ਪਾ ਕੇ ਮਾਰ ਕੇ ਉਹ ਬੋਤਲਾਂ ਭਰ ਲੈਣੀਆਂ ਪੁਣ ਕੇ। ਜਾਮਣ 'ਚ ਖਾਸੀਅਤ ਆ ਜੀ, ਜਿੰਨਾ ਮਰਜ਼ੀ ਤੁਸੀਂ ਸਾਲ ਦਾ ਖਾਧਾ ਹੋਵੇ ਬਾਲ ਤੱਕ ਹਜ਼ਮ ਕਰ ਦਿੰਦੀ ਆ। ਤੇ ਭਾਈ ਦੱਸਦੇ ਸੀਗੇ ਕਿ ਇੰਨੇ ਅੰਬ ਹੁੰਦੇ ਸੀ ਕਿ ਅਸੀਂ ਟੋਕਰੇ ਭਰ ਕੇ ਲੈ ਆਣੇ, ਮਤਲਬ ਟੇਸਟ ਕਰਨਾ ਤੇ ਟੋਕਰੇ 'ਚ ਸਿੱਟ ਦੇਣਾ। ਅਸੀਂ ਉਹ ਫਿਰ ਪਸ਼ੂਆਂ ਦੀਆਂ ਖੁੱਲੀਆਂ 'ਚ ਸਿੱਟਣੇ। ਇੰਨਾ ਅੰਬ ਸੀ। ਚਮਾਰਾਂ ਸਾਡਿਆਂ ਨੇ ਵੀ ਨਾ ਰੱਜ ਜਾਣਾ ਚੁੱਪ ਚੁੱਪ ਕੇ। ਉਹ ਫਿਰ ਏਦਾਂ ਹੀ ਅੰਬ ਵਿਚਾਰੇ ਢੇਲਾਂ 'ਤੇ ਸੁੱਟਣੇ। ਸੰਤਰਿਆਂ ਦਾ ਬਾਗ, ਉਹਦੇ ਵਿੱਚ ਸੀ ਅਮਰੂਦ, ਸੰਤਰੇ, ਕਿੰਨੂ, ਮਿੱਠੇ ਮਾਲਟੇ, ਕਾਗਜੀ ਮਾਲਟੇ, ਜਬੂਰੀਆਂ, ਚਕੋਤਰਾ, ਨਰੰਗੀਆਂ ਇਹਨਾਂ ਦੀਆਂ ਹੁੰਦੀਆਂ ਸੀ। ਗੋਲ ਮੋਲ ਬਹੁਤ ਸੋਹਣਾ ਰੰਗ ਹੁੰਦਾ ਸੀ। ਇਹਦਾ ਸਾਰਾ ਦੁਨੀਆ ਜਹਾਨ ਦੇ ਫਲ ਫਰੂਟ ਸਾਰੇ ਲਾਏ ਹੋਏ ਸੀ। ਤਾਂ ਹੀ ਆ ਇੱਥੇ ਹਾਲੇ ਤਾਂ ਹੀ ਆ। ਜੇ ਹੋਰ ਕਿਸੇ ਵੱਲ ਦੀ ਹੁੰਦੀ ਨਾ ਅਸੀਂ ਉੱਤੇ ਚੜ੍ਹ ਜਾਣਾ, ਲਹੂਣੇ ਮਾਰਨੇ। ਨੀ ਕੀਪ ਨੀ ਜੋ ਨੀ ਆ ਸੋਫ ਨੂਰਦੀ ਨੀ ਕੀਪ ਨਰਦੀ ਹੈ ਪਨੈਗੀ ਨੀ ਮੈਂ ਬੜਾ ਕੁਛ ਬੋਲਣਾ। ਬੜਾ ਇੱਕ ਉਹਨਾਂ ਨੇ ਸਾਨੂੰ ਕਹਿਣਾ, ਅਸੀਂ ਉਹਨਾਂ ਨੂੰ ਕਹਿਣਾ। ਉੱਥੇ ਗੁੱਡੀਆਂ ਪਟੋਲੇ ਖੇਲਣੇ, ਜਨੇਤਾਂ ਰੋਟੀਆਂ ਪਕਾਉਣੀਆਂ, ਚੁੱਲ੍ਹੀਆਂ ਇਹਨਾਂ ਦੀਆਂ ਰੱਖ ਕੇ, ਕੁੱਜੀਆਂ ਇਹਨਾਂ ਦੀਆਂ ਰੱਖ ਕੇ। ਫਿਰ ਉੱਥੇ ਮੀਂਹ ਨਾ ਬਾਨ੍ਹਣਾ, ਫਿਰ ਗੁੱਡੀਆਂ ਬਣਾ ਕੇ ਉਹ ਜਾਲਣੀਆਂ ਹੈਂ। ਅਤੇ ਉਹ ਟੋਭੇ 'ਚ ਸਵਾਹ ਸੁੱਟਣ ਜਾਣੀ। ਬੜਾ ਕੁਛ ਕਰਦੀਆਂ। ਲੋਹੜੀ ਵੀ ਮੰਗਦੇ ਰਹੇ, ਲੋਹੜੀ। ਹਾਂ, ਦੇ ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ ਨੀ ਅਸੀਂ ਅੱਛਾ ਨਹੀਂ, ਉਹ ਵੀ ਦੱਸ, ਜਦੋਂ ਉੱਥੇ ਕੋਈ ਨਕਲਾਂ ਹੁੰਦੀਆਂ ਸੀਗੀਆਂ ਉਹ ਕੀ ਗੀਤ ਗਾਉਣ ਵਾਸਤੇ ਫਿਰ ਕਿੱਦਾਂ ਕੁੱਟ ਪਈ ਤੁਹਾਨੂੰ? ਹਾਂ, ਉਹ ਉੱਥੇ ਨਹੀਂ ਆ ਮੀਆਂ ਮਹਿਮਦ ਸ਼ਾਹ ਨਾਲ ਹੀ ਆ ਕੋਲੇ ਸਾਡੇ ਸੀਗਾ। ਉੱਥੇ ਕਵਾਲੀ ਹੁੰਦੀ ਸੀ। ਉੱਥੇ ਪੰਜਾਬੇ ਜਾਂਦੇ ਹੁੰਦੇ ਸੀ। ਉਹ ਪੰਜਾਬੀਆਂ ਨੇ ਪੇਟੀਆਂ ਵੀ ਲਿਜਾਣੀਆਂ। ਉੱਥੇ ਪੰਜਾਬੀਆਂ ਨੇ 1 ਮਹੀਨਾ ਰਹਿਣਾ। ਉਹ ਦੁੰਬੇ ਕਰਦੇ ਹੁੰਦੇ ਸੀ। ਅੱਛਾ, ਉੱਪਰਲੇ ਪਾਸੇ ਦੀਆਂ ਜਾਂਦੀਆਂ ਸੀ, ਅਸੀਂ ਵੀ ਚਲੇ ਗਈਆਂ। ਇੱਕ ਦਿਨ ਅੱਬੂ ਮੇਰਾ ਆਇਆ ਸ਼ਹਿਰੋਂ, ਕਹਿੰਦਾ ਕੁੜੀਆਂ ਕਿੱਥੇ ਆ? ਕਿ ਇੱਦਾਂ ਇੱਦਾਂ ਨਾਲ ਗਈਆਂ ਵੀ ਮੇਲੇ 'ਤੇ। ਨਾਲ ਸੀ ਸਾਡੇ ਖੇਤਾਂ ਦੇ। ਉਹ ਤਾਂ ਉਹਨੇ ਇੱਕ ਚੀਜ਼ ਨੂੰ ਨਾਲ ਲੈ ਲਿਆ, ਡੰਡਾ ਨਾਲ ਲਿਆ ਫੜ ਕੋਲ। ਡੰਡਾ ਫੜ ਕੇ ਸਾਨੂੰ ਨਾ ਪਿੱਛੋਂ ਸਾਡੇ 2 ਲਾ ਦੇਵੇ ਸਾਨੂੰ। ਅਸੀਂ ਕਹਿੰਦੇ ਹਾਏ ਭਾਈ ਨਾ। ਉਹ ਅਸੀਂ ਚਾਂਗਰਾ ਮਾਰੀਏ। ਉਹ ਫਿਰ 2 ਕਦਮਾਂ ਤੁਰੀਏ, ਫਿਰ ਸਾਨੂੰ ਮਾਰੇ। ਅਤੇ ਫਿਰ ਤੁਸੀਂ ਕਦੀ ਆਓਗੀਆਂ ਤਾਂ ਅਸੀਂ ਕਹਾਂਗੇ। ਉੱਥੇ ਮੇਰੀ ਅੱਡੀ ਚਲਾ ਗਈ, ਹੱਡੀ ਗੋਸ਼ਤ ਦੀ। ਮੇਰੇ ਤੋਂ ਤੁਰ ਨਾ ਹੋਵੇ। ਅੱਬਾ ਮੇਰਾ ਮੈਨੂੰ ਪਿੱਛੇ ਮਾਰੀ ਜਾਵੇ, ਕਹਿੰਦਾ ਤੁਰਦੀ ਆ ਕਿ ਨਹੀਂ, ਸਿੱਧੀ ਹੋ ਕੇ ਤੁਰਦੀ। ਮੈਂ ਕਿਹਾ ਮੈਂ ਸਾਡੇ ਜਿਹੜੇ ਮੋਹਰੇ ਸੀਗੇ ਅਤੇ ਉਹ ਗਿਆ ਅਦਾਲਤ ਖਾਂ, ਬੜਾ ਗੁੱਸੇ ਵਾਲਾ। ਉਹਨਾਂ ਨੇ ਕਰਿਆ ਕੁੜੀਆਂ ਨੂੰ ਕੀ ਕਰਨਾ। ਉਹ ਰੇਤੂ ਜਹਿ ਦੇ ਵਿੱਚ ਸਾਰੇ ਖੜੇ, ਤਾਏ ਚਾਚੇ ਸਾਡੇ ਪ੍ਰਾਹੁਣੇ ਆਏ। ਉਹਨਾਂ ਨੇ ਫਿਰ ਸਾਨੂੰ ਮੋਹਰੇ ਹੋ ਕੇ ਫੜਿਆ ਤਾਂ ਉਹਨੂੰ ਅੱਬੇ ਨੂੰ ਐਂ ਧੱਕਾ ਦਿੱਤਾ। ਫਿਰ ਉਹ ਹਟਦਾ ਨਹੀਂ ਇਹਨਾਂ ਨੂੰ ਮਾਰਨੋਂ। ਸਾਨੂੰ ਜਾਣ ਨਹੀਂ ਸੀ ਕਿਤੇ ਵੀ। ਰਾਜਪੂਤਾਂ ਦੇ ਪਰਦਾ ਵੀ ਬਹੁਤ ਹੁੰਦਾ ਸੀ। ਕਹਿੰਦੇ ਸੀ ਫੇਰ ਜਾਊਂ। ਸਾਡੀਆਂ ਹਾਂ ਲਕੀਰਾਂ ਕਰਾਏ ਨੱਕ ਦੇ ਨਾਲ
ਕੱਢ ਸੱਤ ਕੀ ਨਾ ਜੇ ਕਿਤੇ 6 ਨਿਕਲਣ ਫੇਰ ਕੁੱਟ ਪਵੇ ਪੂਰੀਆਂ 7 ਕਢਾਵੇ ਹੈ ਆ ਮੇਰਾ ਨੱਕ ਵੀ ਚੌੜਾ ਹੋ ਗਿਆ ਪੀਣਾ ਤੇ ਉਦੋਂ ਦਾ ਤਾਂ ਨਹੀਂ ਹੋ ਗਿਆ? ਬੜਾ ਕੁਛ ਹੁੰਦਾ ਸਾਨੂੰ ਤੋਂ ਅਸੀਂ ਤਾਂ ਤੋਬਾ ਕੀਤੀ ਮੁੜ ਕੇ ਨਹੀਂ ਆਉਂਦੀ ਬੜਾ ਫਿਰ ਤਾਂ ਵਧੀਆ ਵਸੇਬ ਸੀ ਉੱਥੇ, ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਹੁੰਦੇ ਸੀ। ਬੜਾ ਕਾਕਾ ਲੂਚੇ ਲਗਾਠ ਤਿਨਕੇ ਅਨਾਰ ਫਿਰ ਬੜਾ ਕੁਛ ਹੁੰਦਾ ਸੀ ਮੂੰਗਫਲੀਆਂ ਸਾਡੇ ਖੂਹਾਂ ਨਾਲ ਜੋੜੀਆਂ ਜਾਂਦੀਆਂ ਸੀ ਪੱਕੀਆਂ ਆਡਾ ਬਣੀਆਂ ਹੁੰਦੀਆਂ ਸੀ ਮੋਹਰੇ ਇੱਕ ਨੱਕੇ ਮੋੜਦਾ ਹੁੰਦਾ ਸੀ ਕਿਤੇ ਉਹ ਸੰਤਰਾ ਟਰੱਕਾਂ ਦੇ ਟਰੱਕ ਜਾਣੇ ਸਾਡੇ ਬਾਗ ਬੜੇ ਮਸ਼ਹੂਰ ਸੀਗੇ ਬਹੁਤ ਮਸ਼ਹੂਰ ਸੀਗੇ ਬਹੁਤ ਸਹਾਰ ਇੱਕ ਆ ਜਿਹੜੇ ਆ ਫਾਰਸੇ ਇਹ ਜ਼ਮੀਨ ਦੇ ਨਾਲ ਐ ਲੱਗੇ ਹੋਣੇ ਤਾਂ ਐ ਲਾਂਗਰਾਂ ਅੱਛਾ ਅੰਮੀ ਜੀ ਇਹ ਵੀ ਦੱਸੋ ਨਾ ਕਿ ਉਹਨਾਂ ਨਾਲ ਕਿੰਨਾ ਮੁਹੱਬਤ ਪਿਆਰ ਸੀ ਤੁਹਾਡਾ? ਬੜਾ ਮਾ ਪਿਆਰ ਮੁਹੱਬਤ ਹੁੰਦਾ ਸੀ ਸਾਡਾ ਬਹੁਤ ਪਿਆਰ ਮੁਹੱਬਤ ਹੁੰਦਾ ਹਜੇ ਤੱਕ ਵੀ ਉਹਨਾਂ ਨੂੰ ਯਾਦ ਮੈਨੂੰ ਸਹੇਲੀਆਂ ਪੁਰਾਣੀਆਂ ਉਹਨਾਂ ਦੇ ਨਾਂ ਯਾਦ ਹਾਰ ਕੋਰੇ ਕੀ ਜੋ ਕੀ ਨਾ ਆਪਣੀਆਂ ਸਹੇਲੀਆਂ ਉੱਥੇ ਜਿਹੜੀਆਂ ਉੱਥੇ ਸਹੇਲੀਆਂ ਸੀਗੀਆਂ ਤੁਹਾਨੂੰ ਸੱਚੀ ਦੱਸਾਂ ਦਾਦੀ ਸਾਡੀ ਸਹੇਲੀਆਂ ਨਹੀਂ ਸੀ ਬਣਾਉਣ ਦਿੰਦੀ ਹੁੰਦੀ ਕਹਿਣਾ ਨਹੀਂ ਕਿਸੇ ਦੇ ਘਰ ਜਾਣਾ ਉਹ ਜਿਹੜੀਆਂ ਤਾਏ ਚਾਚੇ ਦੀਆਂ ਧੀਆਂ ਸੀਗੀਆਂ ਨਾ ਕਹਿਣਾ ਇਹ ਸਹੇਲੀਆਂ ਤੁਹਾਡੀਆਂ ਭੈਣਾਂ ਹੀ ਸਹੇਲੀਆਂ ਆ ਨਹੀਂ ਕਿਸੇ ਦੇ ਘਰ ਜਾਣਾ ਜਮ ਉੱਥੇ ਵੀ ਇਹ ਕਹਿੰਦੇ ਜ਼ਮਾਨਾ ਖਰਾਬ ਆ ਕਿਸੇ ਦੇ ਘਰ ਨਹੀਂ ਜਾਈਦਾ ਤਾਂ ਜੇ ਤੁਸੀਂ ਗਈਆਂ ਜਿਹੜੀਆਂ ਤੁਹਾਡੇ ਘਰ ਆਉਂਦੀਆਂ ਹੁੰਦੀਆਂ ਉਹ ਸਿੱਖਣੀਆਂ ਵੀ ਚਮਾਰੀਆਂ ਵੀ ਆਉਂਦੀਆਂ ਹੁੰਦੀਆਂ ਸੀ ਉਹਨਾਂ ਦੇ ਨਾਂ ਯਾਦ ਹਾਰ ਕੋਰੇ ਬੰਤੀ ਇਹ ਪੁੰਨੋ ਸਿੰਨੋ ਹਰੋ ਹਾਰ ਕੋਰੇ ਮਾਰ ਕੋਰੇ ਨਹੀਂ ਮਾਰ ਕੋਰੇ ਨਹੀਂ ਸੀ ਪਹਾੜੋ ਉਹ ਕੋਰ ਜਿਹੜਾ ਨਾ ਸਿੰਘ ਮਰਦਾਂ ਨਾਲ ਲਾਉਂਦੇ ਆ, ਕੋਰ ਜਿਹੜਾ ਔਰਤਾਂ ਦੇ ਨਾਲ ਲਗਾਉਂਦੇ ਆ, ਤਾਂ ਭਰਾਵਾ ਜਿੱਦਾਂ ਆਪਾਂ ਬੀਬੀ ਲਾ ਲੈਂਦੇ ਆ। ਬੇਟਾ ਸਰਦੀ ਬਾਂਤਾ ਪਰ ਇਦਾਂ ਦੇ ਨਾਂ ਹੁੰਦੇ ਸੀ ਹਾਂ ਅੱਛਾ ਫਿਰ ਤੁਹਾਨੂੰ 47 ਦਾ ਟਾਈਮ ਦੇਖਣਾ ਪੈ ਗਿਆ, ਉੱਠ ਕੇ ਆਉਣਾ ਪੈ ਗਿਆ, ਉਹ ਦੱਸੋ ਫਿਰ ਕਿੱਦਾਂ ਉੱਠ ਕੇ ਆਏ? ਉਹ 12 ਵਜੇ ਸੀ ਰਾਤ ਦੇ ਨੇ ਜੋ ਆਲੇ ਦੁਆਲੇ ਦਾ ਪਿੰਡ ਸੀ ਨਾ ਸਾਡੇ ਆ ਗਿਆ ਪਿੰਡ ਉੱਜੜ ਕੇ ਸਾਡੇ ਜਿਹੜੇ ਤਾਏ ਚਾਚੇ ਸੀ ਬੜੇ ਚੰਗੇ ਖਾਂਦੇ ਸੀ ਉੱਥੇ ਆ ਗਿਆ ਪਿਆ ਚੌਧਰੀ ਵੀ ਬੈਠੇ ਆ ਨਾ ਅਸੀਂ ਉੱਥੇ ਚੱਲੀਏ ਆ ਕੇ ਮੀਂਹ ਬਾਰਨਾ ਉਹਨਾਂ ਦੇ ਗੱਡਿਆਂ ਦੇ ਹੇਠਾਂ ਕੋ ਸਾਡੇ ਕੋਠਿਆਂ 'ਚ ਕੋ ਬੋਰੀਆਂ ਦਾਣਿਆਂ ਦੀਆਂ ਉਹਨਾਂ ਦੀਆਂ ਭਿੱਜਣੀਆਂ ਬਾਹਰ ਇਹ ਸਮਾਨ ਭਿੱਜਣਾ ਪਰ ਕਿੰਨਾ ਇੱਕ ਪਿੰਡ ਦੇ ਵਿੱਚ ਆ ਜਾਣਾ ਤਾਂ ਉਹ ਜਿਸ ਵੇਲੇ ਉਹ ਕਹਿਣ ਪਿਆ ਅੱਜ ਹਿੰਦੁਸਤਾਨ ਤਾਂ ਪਾਕਿਸਤਾਨ ਦਾ ਨਾ ਅੱਜ ਪਤਾ ਲੱਗਣਾ ਰਾਤ ਦੇ 12 ਵਜੇ ਸੀ ਇੰਨਾ ਘਰੇੜੂਆ ਸੀ ਸਾਰੀ ਖਲਕਤ ਬੈਠੀ ਸੀ ਮੇਰੇ ਤਾਏ ਦੇ ਘਰ ਨੰਬਰਦਾਰ ਦੇ ਵਿਹੜੇ ਵਿੱਚ ਤਾਂ ਉਹ ਰੇੜੂਆ ਨਾ ਗੱਲਾਂ ਕਰੇ ਜੋ ਵੀ ਕਰਦਾ ਹੋਊਗਾ ਕਿੱਦਾਂ ਬਣਨੀ ਹਾਂ ਖਬਰ ਆਈ ਤੇ ਬਣਨਾ ਸੀਗਾ ਇਹ ਦਿੱਲੀ ਝੰਡਾ ਲੱਗਣਾ ਸੀ ਪਾਕਿਸਤਾਨ ਦਾ ਦਿੱਲੀ ਲੱਗਣਾ ਸੀ ਤਾਂ ਇੱਧਰੋਂ ਲੱਗਣਾ ਸੀ ਆ ਜਿੱਥੇ ਹੁਣ ਲੱਗਾ ਹੋਇਆ ਹਾਂ ਲਾਹੌਰ ਦੇ ਨਾਲ ਜਿਹੜਾ ਆ ਬਾਗ ਕੇ ਤਾਂ ਦਿੱਲੀ ਜਾਣਾ ਸੀ ਇਹ ਤਾਂ ਫਿਰ ਹੁਣ ਨਾ ਦਿੱਲੀ ਨਹੀਂ ਲੱਗਾ ਤੇ ਇਹ ਬਾਗੇ ਲੱਗ ਗਿਆ ਤੇ ਸਾਰੇ ਜਿੰਨੇ ਸੀ ਕਹਾਂ ਮਾਨ ਤੇ ਫੂਕਾਂ ਚੀਕਾਂ ਮਾਨ ਸਵੇਰ ਨੂੰ ਸਾਨੂੰ ਕਹਿਣ ਲੱਗੇ ਚਮਾਰ ਜਿਹੜੇ ਸੀ ਤੇ ਚੌਧਰੀ ਜੀ ਇਹ ਜਸੇ ਆਉਣੇ ਅਸੀਂ ਮਿਰਚਾਂ ਪੀ ਕੇ ਰੱਖੀਆਂ ਜਾਂ ਰੋੜੇ ਠੀਕਰੀਆਂ ਕੋਠਿਆਂ 'ਤੇ ਰੱਖੇ ਹੋਏ ਤੇ ਜੇ ਲਾਉਣਗੇ ਤਾਂ ਅਸੀਂ ਮਾਰਾਂਗੇ ਤੇ ਜੇ ਨਾ ਉਹ ਆਉਣਗੇ ਅਸੀਂ ਮਿਰਚਾਂ ਮਾਰਾਂਗੇ ਉਹਨਾਂ ਦੇ ਅੱਖਾਂ 'ਚ ਤੇ ਅਸੀਂ ਇੱਦਾਂ ਲੁਕਾਂਗੇ ਇੱਥੇ ਬਸੂਟੀਆਂ 'ਚ ਉੱਥੇ ਬਸੂਟੀਆਂ ਬਹੁਤ ਭੰਗ ਬਹੁਤ ਹੁੰਦੀ ਸੀ ਅਸੀਂ ਉਹਨਾਂ ਔਰ ਉੱਚੀ ਤੇ ਅਸੀਂ ਉੱਥੇ ਲੁਕ ਪਹਾੜੀ ਇਲਾਕਾ ਸੀ ਆਪਣਾ? ਪਹਾੜ ਸਾਡੇ ਕੋਲ ਸ਼ਾਹ ਨੂਰ ਜਮਾਲ ਸਾਡੇ ਕੋਲ ਹੀ ਸੀਗਾ ਹਾਂ ਚੁਹਾਰ ਸਾਡੇ ਕੋਲ ਭੰਗ ਤਾਂ ਬਹੁਤੀ ਪਹਾੜੀ ਇਲਾਕਿਆਂ 'ਚ ਹੁੰਦੀ ਹੈ ਨਾ। ਹਾਂ ਉਹ ਕਾਂਗੜ ਸੀ ਜਾਣੀ ਕਿ ਟੋਬੇ ਹੁੰਦੇ ਸੀ ਪੁਹਾੜੇ ਉਹਨਾਂ ਸਾਡੇ ਉਹਨਾਂ 'ਚ ਜੰਮੀਏ ਹੁੰਦੇ ਸੀ ਫਿਰ ਸਾਡੇ ਮਾਂ ਬਾਪ ਨੇ ਕੀਤਾ ਸਾਡੇ ਸਲਵਾਰਾਂ ਦੇ ਨਾ ਐ ਕਰਕੇ ਦਾਦੀਆਂ ਨੇ ਐ ਕਰਕੇ ਸਾਰੀ ਇੱਥੇ ਇਕੱਠੀ ਕਰਕੇ ਇੱਥੇ ਐ ਨਾਲਾ ਵਗ ਕੇ ਤਾਂ ਇਹਦਾ ਐਂਡਨ ਕਰਕੇ ਖੀਸੇ ਬਣਾ ਕੇ ਤਾਂ ਉਹਦੇ ਵਿੱਚ ਸੋਨਾ ਪਾ ਦਿੱਤਾ ਪਰ ਸਾਡੇ ਕੋਲ ਸੋਨਾ ਕਿੰਨਾ ਖਾਵੇ ਉਹ ਥੋੜ੍ਹਾ ਆਇਆ ਤਾਂ ਸਾਤੋਂ ਤੁਰੇ ਨਾ ਹੋਵੇ ਉਹ ਸਾਡੇ ਚੀਜ਼ਾਂ ਚੁੱਭਣ ਤਾਂ ਨਾ ਡੱਬੀਆਂ ਜੋ ਹੈ ਨਹੀਂ ਸੀਆਂ ਡੁੱਬਣ ਹੁੰਦਾ ਅਸੀਂ ਨਾ ਆ ਕੇ ਕਿਹਾ ਵੀ ਸਾਤੋਂ ਨਹੀਂ ਫਿਰ ਉਹਨਾਂ ਨੇ ਐਡੇ ਟਾਟੀ ਕੇਸ ਸੀਗੇ ਇਹਨਾਂ ਦੇ ਵਿੱਚ ਸੋਨਾ ਪਾਇਆ ਚਾਂਦੀ ਪਾਈ
ਤਾਂ ਜਿਹੜੇ ਬਾਦਸ਼ਾਹ ਰੁਪਈਏ ਹੁੰਦੇ ਸੀ ਗੁੱਤ ਵਾਲਾ ਰੋਡਾ, ਇਹ ਬਹੁਤ ਹੁੰਦੀ ਸੀ ਚਾਂਦੀ, ਉਹ ਦੂਏ ਟੱਚ ਕੇ ਚ ਪਾਏ, 2 ਭਰ ਲੈ, 2 ਭਰ ਲੈ, ਭਰ ਕੇ ਤਿਆਰ ਕਰ ਲੈ। ਜਿਸ ਵੇਲੇ ਅਸੀਂ ਧੋਣ ਲੱਗੇ ਤਾਂ ਜਿਹੜੇ ਸੀ ਸਾਡੇ ਬਿਸਤਰ, ਬਹੁਤ ਸੀ ਬਿਸਤਰ, ਭਾਂਡਾ ਬਹੁਤ ਸੀ। ਅਸੀਂ ਚਰਖਿਆਂ ਨਾਲ ਕੱਟ ਕਰਕੇ, ਖੱਦਰ ਬਹੁਤ ਹੁੰਦਾ ਸੀ, ਚਤਈਆਂ ਕੇਸ ਗੱਬੇ ਬੇੜੇ ਦੇ ਟੋਏ ਕੱਢ ਕੇ ਉਹਨਾਂ ਦੇ ਵਿੱਚ ਸਿੱਟੇ, ਉਹਨਾਂ ਦੇ ਵਿੱਚ ਸਿੱਟ ਕੇ ਉੱਤੇ ਮਿੱਟੀ ਪਾਈ ਪਈ। ਅਸੀਂ 8-10 ਦਿਨਾਂ ਨੂੰ ਆ ਜਾਣਾ, ਛੇਤੀ ਮੁੜ ਆਉਣਾ, ਫਿਰ ਕੱਢ ਲਾਂਗੇ। ਹਾਂ ਕੱਢ ਲਾਂਗੇ। ਫਿਰ ਮੁੜ ਕੇ ਗਏ ਨਹੀਂ ਉਹ ਤਾਂ। ਮਈਆਂ ਸਾਡੀਆਂ ਨਾ ਅੜਾਉਣ, ਚੋਣੇ ਦਾ ਵੇਲਾ, ਮੀਂਹ ਵਰੇ, ਅਸਰ ਦਾ ਤਾਂ ਮਗਰ ਉਹਦਾ ਵਿਚਾਲਾ ਸੀ। ਸਾਨੂੰ ਕਹਿਣ ਲੱਗੇ ਸਾਡੇ ਮਾਂ ਬਾਪ ਸਾਡੇ ਘਰੇ ਹੀ ਸਾਨੂੰ ਇੱਦਾਂ ਪਿੰਡ ਵਿੱਚ ਤੁਰੇ ਜਾਣ ਅਤੇ ਤੁਸੀਂ ਇਹਨਾਂ ਦੇ ਨਾਲ ਚੱਲ ਜਾਓ, ਇਹਨਾਂ ਦੇ ਨਾਲ ਚੱਲੋ। ਤਾਂ ਉੱਥੇ ਮਲਟ ਜੀ ਦਾ ਪਹਿਰਾ, ਮਲੱਟੇ ਹੁੰਦੇ ਸੀ ਕਾਲੇ ਝੋਟੇ, ਉਹ ਲੱਗੀ ਹੋਈ ਮਲੱਟ, ਉਹ ਪਹਿਰਾ ਲੱਗਾ ਹੋਇਆ। ਅਤੇ ਉਹ ਕਮਾਲਪੁਰ ਉਹ ਚਮਾਰ ਹੁੰਦੇ ਸੀ ਮੇਰੇ ਬਾਜੀ ਦੇ ਸਹੇਲੇ, ਉਹਨਾਂ ਦੇ ਕਿਤੇ ਆਉਂਦਾ ਜਾਂਦਾ ਪੈਂਦਾ। ਉਹਨਾਂ ਨੇ ਕਿਹਾ ਚੌਧਰੀ ਤੂੰ 7 ਵਿਸ ਮੇਲਾ ਆਓ, ਤੁਹਾਡੀਆਂ ਬੇਟੀਆਂ ਸਾਡੀਆਂ ਵੀ ਬੇਟੀਆਂ। ਅਸੀਂ ਉੱਥੇ ਉਹ ਡਰੀਏ ਵੀ ਪੇਕ ਤੇ ਫੜਾ ਨਾ ਦੇਣ, ਅਸੀਂ ਉੱਥੇ ਚਲੇ ਗਏ। ਉਹਨਾਂ ਨੇ ਸਾਨੂੰ ਕੋਠੇ ਵਿਹਲੇ ਕਰਤੇ। ਚਮਾਰਾਂ ਨੇ ਸਾਡੇ ਮਗਰ ਸਾਡੀਆਂ ਮਈਆਂ ਜਿਹੜੀਆਂ 2-2 ਬੰਨ ਦਿੱਤੀਆਂ, ਝੋਟੀਆਂ ਲੂਣਾ, ਕਿਤੇ ਤੁਹਾਨੂੰ ਮੈਂ ਕੀ ਦੱਸਾਂ, ਬੋਤੀਆਂ ਘੋੜੀਆਂ, ਇੰਨਾ ਮਾਲ ਸਾਡਾ ਕਿਤੇ ਸਾਰੇ ਪਿੰਡ ਦਾ, ਇਹ ਨਹੀਂ ਵੀ ਸਾਡਾ, ਸਾਰੇ ਪਿੰਡ ਦਾ। ਵਸਦੇ ਘਰਾਂ 'ਚ ਉੱਠੇ ਸੀ, ਫਿਰ ਮਾਲ ਲੰਗਰ ਤਾਂ ਹੈ ਹੀ ਸੀ। ਅਤੇ ਉੱਥੇ ਅਸੀਂ ਉਹ ਦੁੱਧ ਚੋ ਲੈਣਾ, ਚਾਹ ਚੂ ਬਣਾ ਲੈਣੀ, ਰੋਟੀ ਛਾਂਡੀ ਕਰਨੀ, ਸਾਰਿਆਂ ਨੇ ਬਹਿ ਕੇ ਉੱਥੇ ਪਿੰਡਿਆਂ ਨੇ ਖਾਣੀ, ਕੋਠੇ 'ਤੇ ਰਾਤ ਨੂੰ ਸੌਣਾ। 17 ਦਿਨ ਰਹੇ, 18ਵੇਂ ਦਿਨ ਕਹਿਣ ਲੱਗਾ ਵੀ ਅੱਜ ਗੱਡੀ ਜਿਹੜੀ ਨਾ ਆਖਰੀ ਆ। ਅਸੀਂ ਉੱਥੋਂ ਆ ਗਏ ਕਮਾਲਪੁਰ, ਉੱਥੇ ਫਿਰ ਰਹੇ। ਚਮਾਰ ਸਾਡਾ ਪਿੱਛਾ ਕਰਦੇ ਰਹੇ, ਸਾਨੂੰ ਚੀਜ਼ਾਂ ਪਹੁੰਚਾਉਂਦੇ ਰਹੇ, ਆਟਾ ਪਿਆ ਕੇ, ਇਹ ਕੁਕੜੀਆਂ ਟੋਕਰੇ ਨਾਲ ਲਾਲ ਕਰ ਲਓ, ਖਾ ਲਓ। ਅਸੀਂ ਕੀ ਕਰਨੇ, ਰੋਣ ਜਾਰੋ ਯਾਰ, ਤੁਸੀਂ ਚੱਲੇ, ਅਸੀਂ ਉਹਨਾਂ ਨੂੰ ਰੋਈਏ, ਉਹ ਸਾਨੂੰ ਰੋਣ। ਉੱਥੇ ਜਿਹੜੇ ਹਿੰਦੂ ਸੀ ਉਹ ਸਾਨੂੰ ਰੋਣ, ਅਸੀਂ ਉਹਨਾਂ ਨੂੰ ਰੋਈਏ। ਦੇਖੋ ਜੀ, ਵਸੇਬ ਸੀਗਾ, ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ, ਬਹੁਤ ਪਿਆਰ ਮੁਹੱਬਤ ਵਿੱਚ। ਅਸੀਂ ਗੱਡੀ 'ਚ ਬਹਿਣ ਜਾਂਦੇ ਸੀ ਤਾਂ ਉੱਧਰ ਹਿੰਦੂ ਉਤਰਦੇ ਸੀ, ਸਿੱਖ ਸੈਣੀ ਸਿੱਖ, ਤਾਂ ਕਹਿਣ ਮੁਸਲਿਓ ਚਣਿਆਂ ਦੀ ਦਾਲ ਨਾ ਖਾਇਓ, ਨਲਕਿਆਂ ਦਾ ਖੂਹਾਂ ਦਾ ਪਾਣੀ ਨਾ ਪੀਓ, ਕੱਸੀਆਂ ਦਾ। ਉਹਨਾਂ ਨੇ ਕਿਹਾ ਸਾਨੂੰ, ਅਸੀਂ ਉੱਦਾਂ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਪਾਣੀ ਪੂਣੀ ਨਾ ਪੀਓ, ਇਹਨਾਂ ਦੇ ਵਿੱਚ ਜ਼ਹਿਰ ਪਾਈ ਆ। ਜ਼ਹਿਰ ਭਾਜੀ, ਕਿਤਾਬਾਂ ਸਿੱਟੀਆਂ ਜਾਂ ਦਾਣੇ ਸਿੱਟੇ ਹੋਏ ਆ, ਇਹ ਇੱਦਾਂ ਗੋਆ, ਰੂੜੀਆਂ ਰਾੜੀਆਂ ਸਿੱਟੀਆਂ ਹੋਈਆਂ, ਗੰਦਗੀ ਵਿੱਚ ਪਾਈ ਹੋਈ ਆ। ਅਤੇ ਅਸੀਂ ਫਿਰ ਨਹੀਂ ਪੀਤਾ। ਅਸੀਂ ਫਿਰ ਕੱਸੀਆਂ ਦੇ ਉੱਤੋਂ ਨਾ ਪਾਣੀ ਲੈ ਆਉਣਾ, ਉਹ ਪਾਣੀ ਲਿਆ ਕੇ ਉਹਦੇ ਨਾਲ ਫਿਰ 15-20 ਕੁੜੀਆਂ ਪੀਣੀਆਂ ਇਕੱਠੀਆਂ ਹੋ ਕੇ ਕੱਸੀਆਂ ਦੇ ਉੱਤੇ ਰਾਖੀ ਕਰਨੀ ਵੀ ਤੂੰ ਨਹਾ ਲਾ ਤਾਂ ਫਿਰ ਮੈਂ ਨਹਾ ਲਊਂ। ਇੱਦਾਂ ਨਹਾ ਕੇ ਆਪਣੇ ਗੁਜ਼ਾਰੇ ਕੀਤੇ। ਫਿਰ ਰੋਟੀਆਂ ਨਾ ਦਾਲ, ਨਾ ਪੱਕਾ, ਨਾ ਕੁਛ ਨਾ। ਫਿਰ ਅਸੀਂ ਨਾ ਮੋਠ ਕਿਸੇ ਦੀ ਕੁਛ ਦਾਲਾਂ ਇੱਦਾਂ ਪੀ ਕੇ ਚੱਕੀਆਂ ਸੀਗੀਆਂ। ਪਿਆਜੀ ਵੀ ਖਾਧੀ, ਪਿਆਜੀ ਵੀ ਖਾਧੀ, ਸਭ ਕੁਛ ਖਾਧਾ ਅਸੀਂ। ਉਹ ਅਸੀਂ ਖਾਣਾ, ਖਾ ਕੇ ਤਾਂ ਅਸੀਂ ਅੱਲਾ ਦਾ ਲੱਖ ਸ਼ੁਕਰ ਕਰਕੇ ਪੈ ਰਹਿਣਾ। ਫਿਰ ਪਟਵਾਰੀ ਆਏ, ਫਿਰ ਇੱਕ ਖਾਨਾ ਦਿੱਤਾ, ਫਿਰ ਥੋੜ੍ਹੀ ਦਾਲ ਲਾਈ, ਜਿਹੜਾ ਉਰਾ ਪਰਾ ਰੱਖਿਆ ਸੀ ਇੱਕ ਥਾਂ ਜਮ੍ਹਾਂ ਕਰਕੇ, ਦਾਣਾ ਫੱਕਾ, ਭਾਂਡਾ, ਮੰਜੇ, ਮਈਆਂ ਗਾਈਆਂ, ਇੱਦਾਂ ਮਈਆਂ ਗਾਈਆਂ ਫਿਰਦੀਆਂ ਸੀ। ਫਿਰ ਤੈਨੂੰ ਮੈਂ ਕੀ ਦੱਸਾਂ, ਅਚਾਰਾਂ ਦੀਆਂ ਚਾਟੀਆਂ, ਉਹ ਫਿਰ ਸਾਨੂੰ ਨਾ ਉਹਨਾਂ ਨੇ ਵੰਡ ਵਰਤ ਕੇ ਫਿਰ ਥੋੜ੍ਹਾ ਸਾਨੂੰ ਦਿੱਤਾ। ਅਸੀਂ ਫਿਰ ਉਹ ਦੇਖ ਲਓ ਵੀ ਇੱਕ ਟਾਈਮ ਉਹ ਸੀ ਵੀ ਫਲ ਫਰੂਟ ਇੰਨਾ ਸੀ ਵੀ ਡੰਗਰਾਂ ਨੂੰ ਪਾਉਂਦੇ ਸੀਗੇ, ਇੱਕ ਟਾਈਮ ਉਹ ਆ ਗਿਆ ਵੀ ਆਪਣੇ ਖਾਣ ਨੂੰ ਵੀ ਤਰਸਦੇ। ਆਪਣੇ ਖਾਣ ਨੂੰ ਕੋਈ ਚੀਜ਼ ਨਹੀਂ ਸੀ ਲੱਭਦੀ। ਜਿੰਨਾ ਚਿਰ ਉੱਥੇ ਰਹੇ ਸਾਡਾ ਬਹੁਤ ਉਹਨਾਂ ਨੇ ਕੀਤਾ। ਸਿੱਖੋ ਜਿੰਨੀ ਦੇਰ ਤਾਂ ਪਿੱਛੇ ਪਹੁੰਚਦੇ ਰਹੇ, ਉਹ ਤੁਹਾਨੂੰ ਪੂਰਾ ਮੰਨਦੇ ਰਹੇ, ਉਹਨਾਂ ਨੇ ਤੁਹਾਨੂੰ ਨਹੀਂ ਕਮੀ ਆਉਣ ਦਿੱਤੀ। ਸਤਿ ਸ੍ਰੀ ਅਕਾਲ। ਕਿਤੇ ਇਹੋ ਕੁਛ ਕਰਨਾ ਨਾ, ਸਾਨੂੰ ਤਾਂ ਹੁਣ ਪਤਾ ਨਹੀਂ, ਭੁੱਲ ਗਏ ਇੱਥੋਂ। ਫਿਰ ਉਹਨਾਂ ਦੇ ਵਿਆਹ ਹੋਣੇ, ਫੇਰੇ ਲੈਣੇ, ਫਿਰ ਉਹਨੇ ਉਹਦੀ ਤੇ ਗਾਠ ਵਧੀਆ ਹੀ ਹੋਣੀ। ਉਹ ਇੱਕ ਭਾਈ ਨੇ ਘੇ ਸਿੱਟੀ, ਘੇ ਦੇ ਉੱਤੇ ਠੂਟੀ ਸੌ ਗਈ ਸਿੱਟੀ ਜਾਣੀ, ਖੁਸ਼ਬੂ ਬਹੁਤ ਕੁਛ ਹੁੰਦਾ ਸੀ। ਚੌਂਟੇ 'ਤੇ ਨਹੀਂ ਸੀ ਆਪਣੇ ਚਾਹ ਨੂੰ ਦਿੰਦੇ, ਇਹਨਾਂ ਦੀਆਂ ਰੋਟੀਆਂ ਪਾਉਂਦੇ ਹੁੰਦੇ ਸੀ। ਫਿਰ ਨਾ ਉਹ ਲਿਪਦੇ ਰੋਜ਼ ਸੀ, ਉਹਨੂੰ ਲਿਪਦੇ ਰੋਜ਼ ਸੀ। ਤਾਂ ਅਸੀਂ ਉਹਨਾਂ ਦੇ ਜਾਂਦੇ ਸੀ ਵਿਆਹਾਂ ਸ਼ਾਦੀਆਂ, ਉਹ ਸਾਡੇ ਆਉਣਾ, ਗਿੱਧੇ ਪਾਉਣੇ, ਨੱਚਣਾ, ਬਹੁਤ ਕੁਛ, ਢੋਲਕੀਆਂ ਵੱਜਣੀਆਂ, ਕਿਤੇ ਬਹੁਤ ਕੁਛ ਕਾਕਾ ਹੁੰਦਾ ਸੀ। ਮੈਨੂੰ ਨਾਨਕੀ ਸ਼ੱਕ ਆਉਂਦੇ ਹੋਣੇ ਆ, ਬਹੁਤ ਆ ਵੀ ਰੌਣਕਾਂ ਲੱਗਦੀਆਂ, ਬਹੁਤ ਰੌਣਕਾਂ ਲੱਗਦੀਆਂ।
ਅੱਜ ਕੱਲ ਕਣਕਾਂ ਵੱਢਦੇ ਆ ਤਾਂ ਮੰਗਾ ਪਾਉਂਦੇ ਤਾਂ ਢੋਲ ਢੋਲ ਵੱਜਦੇ ਅੱਜ ਬਨਾਲੇ ਦੇ ਆ ਲੈ ਕੇ ਤੇ ਕੰਮ ਕਰਦੇ ਫਿਰ ਹੋਰ ਹੀ ਆਉਣੀ ਰੰਗ ਸਿੱਟਣੇ ਇੱਕ ਦੂਜੇ ਦੇ ਫਿਰ ਹਾਂ ਤੇਰਾ ਜਿਸ ਵੇਲੇ ਅਸੀਂ ਹੁਸ਼ਿਆਰਪੁਰੋਂ ਨਿਕਲਣਾ ਨਾ ਪਹਿਲਾਂ ਸਿਰੇ ਆਉਣੇ ਉੱਥੇ ਨਾ ਕੱਚੇ ਧਾਗੇ ਨੇ ਕੁਛ ਕੀਤਾ ਹੋਣਾ ਮੋਢਿਆਂ ਦੀਆਂ ਸੁਆਵਾਂ ਇਕੱਠੀਆਂ ਕੀਤੀਆਂ ਹੋਣੀਆਂ ਕਹਿਣਾ ਵਿੱਚ ਇੱਥੇ ਨਾ ਚੜੇਲਾਂ ਆ ਅਸੀਂ ਉੱਥੋਂ ਨੱਠ ਕੇ ਲੰਘਣਾ ਤੇ ਕਿਸੇ ਚੜੇਲਾਂ ਸਾਨੂੰ ਚੁੰਬੜ ਨਾ ਜਾਣ ਤਾਂ ਤਸਵੀਰਾਂ ਲਾਈਆਂ ਹੋਣੀਆਂ ਉਹਨਾਂ ਨੇ ਤਾਂ ਅਸੀਂ ਕਹਿਣਾ ਸਾਨੂੰ ਇੱਥੋਂ ਕੋਈ ਫਿਰ ਇੱਕ ਮਟੀ ਆਉਣੀ ਮਟੀ ਉਹਦੇ ਕੋਲ ਇੱਕ ਦਰਖਤ ਹੈ ਰੜੇ ਉਹਨੂੰ ਲੱਗਦੇ ਰੀਹ ਫਲੀ ਉਹ ਰੀਹ ਫਲੀ ਜੇ ਕਿਸੇ ਨੇ ਇੰਨਾ ਬੰਨ੍ਹ ਪਿਆ ਹੋਵੇ ਇੰਨੀ ਕੁ ਦੇ ਦੇਵੋ ਉਹ ਕਿਤੇ ਟੁੱਟ ਜਾਂਦਾ ਸੀ ਉੱਥੋਂ ਉਸ ਰੀਹ ਫਲੀ ਉਹ ਤੋੜ ਕੇ ਲਿਆਉਣੀ ਰੀਹ ਫਲੀ ਤੋੜ ਕੇ ਲਿਆਉਣੀ ਤਾਂ ਉਹਨਾਂ ਦੇ ਬਾਬਿਆਂ ਦੇ ਨਾ ਇੱਥੇ ਨਾ ਲੱਕੜੀ ਦੀਆਂ ਇਹ ਜਿਹੜੀਆਂ ਮੋਟੀਆਂ ਮੋਟੀਆਂ ਪਾਈਆਂ ਇੱਥੇ ਲਾਇਆ ਹੋਣਾ ਕੁਝ ਅਸੀਂ ਉਹਨਾਂ 'ਤੇ ਡਰਨਾ ਉਹਨੇ ਨੇ ਕਹਿਣਾ ਬੇਟੇ ਵੀ ਡਰੋ ਨਾ ਤੁਸੀਂ ਡਰੋ ਨਾ ਤੁਸੀਂ ਸਾਡੀਆਂ ਬੇਟੀਆਂ ਅਸੀਂ ਕਹਿੰਦੇ ਹਾਂ ਇੱਦਾਂ ਦੀਆਂ ਮੇਰੇ ਬਾਈ ਨੂੰ ਦੇਖ ਕੇ ਸ਼ਾਦੀ ਕੀਤੀ ਸੀ ਅੰਮੀ ਨਾਲ ਬਰਤਨ ਲੈ ਕੇ ਆਏ ਕੋਈ ਮੇਲਾ ਮੂਲਾ ਸੀ ਅੰਮੀ ਕਹਿੰਦੇ ਅੱਛਾ ਆਪਣੀ ਸ਼ਾਦੀ ਦਾ ਦੱਸ ਦਿਓ ਮੇਰੀ ਸ਼ਾਦੀ ਬਹੁਤ ਸੋਹਣੀ ਹੋਈ ਬਹੁਤ ਸੋਹਣੀ ਹੋਈ ਮੇਰੀ ਸ਼ਾਦੀ ਅੱਡੀ ਜੀ ਉਹ ਦੱਸੋ ਨਾ ਕਿੱਥੇ ਮੇਲਾ ਸੀ ਬਰਤਨ ਕਿੱਦਾਂ ਲੈ ਕੇ ਆਇਆ ਇੰਡੀਆ 'ਚ ਹੀ ਹੋ ਗਈ ਸੀ ਸ਼ਾਦੀ ਇੱਥੇ ਪਾਕਿਸਤਾਨ ਇੱਥੇ ਆ ਕੇ ਹੋਈ ਆ ਹਾਂ ਉਹ ਫਿਰ ਬਾਅਦ 'ਚ ਆਪਾਂ ਗੱਲ ਕਰਦੇ ਹਾਂ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਸਫ਼ਰ ਕੀਤਾ ਤੁਹਾਨੂੰ ਰਾਹ ਦੇ ਵਿੱਚ ਕੋਈ ਵੱਢ ਟੁੱਕ ਤਾਂ ਨਹੀਂ ਨਜ਼ਰ ਆਈ ਸਾਨੂੰ ਅੰਮ੍ਰਿਤਸਰ ਸਾਡੀ ਗੱਡੀ ਰੋਕ ਲਈ ਛੇਕੜਾ ਸੀ ਛੇਕੜਾ ਉੱਤੇ ਛੱਤ ਹੈ ਨਹੀਂ ਸੀ ਭਰੀ ਪੈਸੇ ਇੱਥੋਂ ਤੇ ਲਾ ਕੇ ਉਹ ਜਿੱਥੇ ਆ ਗੱਡੀਆਂ ਦਾ ਸਟੇਸ਼ਨ ਇਹ ਜਿਹੜੇ ਲੰਮੇ ਸੀ ਛੇਕੜੇ ਉਹਨਾਂ ਵਿੱਚ ਅਸੀਂ ਬੈਠੀਆਂ ਸੀਆਂ ਤਾਂ ਕੋਈ ਨਿਆਣਾ ਵੀ ਨਹੀਂ ਸੀ ਰੋਂਦਾ ਜੇ ਕੋਈ ਕਿਸੇ ਮਾਂ ਦਾ ਨਿਆਣਾ ਰੋਂਦਾ ਸੀ ਉਹ ਕੁੱਟ ਦਿੰਦੀ ਸੀ ਤੇ ਤੂੰ ਸੁਣੋ ਚੁੱਪ ਕਰੋ ਆ ਨਹਿਰੂ ਖੜਾ ਹੁਣ ਫੈਸਲਾ ਹੁੰਦਾ ਹੁਣ ਅਸੀਂ ਇੱਥੇ ਕਤਲ ਹੋ ਜਾਣਾ ਉਹ ਰੱਬ ਦਾ ਵਾਸਤਾ ਨਾ ਰੋਵੋ ਓਏ ਅੱਲਾ ਦਾ ਨਾਂ ਨਾ ਰੋਵੋ ਫਿਰ ਉਹਨਾਂ ਨੇ ਨਾ ਫੈਸਲਾ ਹੋਇਆ ਫਿਰ ਸਾਨੂੰ ਆਜ਼ਾਦ ਕਰਤਾ ਫਿਰ ਸਾਡੀ ਗੱਡੀ ਤੁਰ ਪਈ ਅਟਾਰੀ ਜਿੱਲਾ ਅਸੀਂ ਆਏ ਅਟਾਰੀ ਲੋਕਾਂ ਨੇ ਚਾਟੀਆਂ ਲੱਸੀ ਦੀਆਂ ਰੋਟੀਆਂ ਦੇ ਟੋਕਰੇ ਉੱਥੇ ਫਿਰ ਸਾਨੂੰ ਇੱਕ ਇੱਕ ਰੋਟੀ ਮਿਲੀ ਫਿਰ ਅਸੀਂ ਰਾਹ ਦੇ ਵਿੱਚ ਬੰਦੇ ਮਾਰੇ ਹੋਏ ਨਹੀਂ ਦੇਖੇ ਹੋਏ ਉਹ ਜਿਹੜੇ ਬੰਦੇ ਮਾਰੇ ਹੋਏ ਓਏ ਹੋਏ ਜਿੱਲਾ ਅਸੀਂ ਉੱਥੇ ਕੈਂਪ 'ਚ ਬੈਠੇ ਸੀ ਨਾ ਤੀਵੀਆਂ ਦੇ ਇੱਥੋਂ ਨੱਕ ਆ ਮਾਮਾ ਆ ਐਡਾ ਅੰਦਰ ਤੂੜੀ ਦਾ ਭਰਿਆ ਆ ਦੋ ਭਰਾ ਜਵਾਨ ਇੱਕ ਮਾਈ ਦੇ ਦੋ ਪੁੱਤ ਉਹਨਾਂ ਨੇ ਫੜਿਆ ਫੜ ਕੇ ਅੰਦਰ ਦੇ ਕੇ ਚੀਲੀ ਲਾਤੀ ਉਹ ਅੰਦਰੇ ਪੁਲਿਸ ਹੋ ਗਈ ਤੁਸੀਂ ਇੱਥੇ ਅੱਛੇ ਮਾਰ ਕਿਸੇ ਦਾ ਕੁਛ ਲਾ ਸਕਿਆ ਸੋਨਾ ਚਾਂਦੀ ਏਦਾਂ ਪਿਆ ਸੀ ਸਾਡੇ ਘਰ ਕੋਈ ਨਹੀਂ ਚੱਕਦਾ ਜਦੋਂ ਆਪਣੀ ਜਾਨ ਬਚਾਣੀ ਹੋਵੇ ਫਿਰ ਇਹ ਚੀਜ਼ਾਂ ਬੇਮੈਨੀ ਹੋ ਜਾਂਦੀਆਂ ਇਹਨਾਂ ਦੀ ਕੋਈ ਹਸੀਅਤ ਨਹੀਂ ਭਾਈ ਪਤਾ ਕੀ ਕਹਿੰਦੇ ਸੀ ਬੇਟਾ ਜਵਾਨ ਖੂਬਸੂਰਤ ਕੁੜੀਆਂ ਸਾਡੇ ਸਾਹਮਣੇ ਉਹ ਉਹਨਾਂ ਦੇ ਨਾਲ ਜ਼ਿਆਦਤੀਆਂ ਤੋਬਾ ਤੋਬਾ ਉਹ ਦੇਖ ਨਹੀਂ ਸੀ ਹੁੰਦਾ ਅੜੀਆਂ ਕਰਕੇ ਖਿੱਚ ਕੇ ਲੈ ਜਾਣਾ ਉਹਨਾਂ ਨੇ ਸਾਡੀ ਵੱਲ ਦੇਖਣਾ ਸੀ ਉਹਨਾਂ ਵੱਲ ਦੇਖਣਾ ਲਿਜਾ ਕੇ ਪਤਾ ਨਹੀਂ ਕਿੱਥੇ ਜਨਾ ਕਰਦੇ ਸੀ ਉਹਨਾਂ ਫਿਰ ਉਹਨਾਂ ਨੂੰ ਆੜਦੇ ਸੀ ਬੜਾ ਮਾੜਾ ਟਾਈਮ ਉਹ ਸਿੱਖ ਕਰਦੇ ਸੀ ਹਿੰਦੂ ਤਾਂ ਆਪ ਡਰਦੇ ਆ ਸਿੱਖ ਤਾਂ ਸੈਣੀ ਜਿਹਨਾਂ ਨੇ ਐਂ ਕਰਕੇ ਹਾਂ ਉਹ ਜਿਹੜੇ ਉਹ ਕਾਕਾ ਉਹਨਾਂ ਨੇ ਸਾਹਮਣੇ ਤੁਹਾਨੂੰ ਹੁਣ ਮੈਂ ਕੀ ਦੱਸਾਂ ਸਾਹਮਣੇ ਚਲੋ ਆ ਬਾਂਹ ਲਾ ਸੁੱਟੀ ਇੱਥੇ ਛੁਰਾ ਮਾਰਿਆ ਇੱਥੋਂ ਲੱਤ ਕੱਟ ਸੁੱਟੀ ਇੱਥੋਂ ਹੱਥ ਵੱਢ ਸੁੱਟਿਆ ਚੱਲ ਵੀ ਬਸ ਕਰ ਹੁਣ ਦਿਲ ਨੂੰ ਕੁਛ ਮੇਰੇ ਦਿਲ ਨੂੰ ਕੁਛ ਹੁੰਦਾ ਸਾਤੋਂ ਦੇਖ ਨਹੀਂ ਸੀ ਹੁੰਦਾ ਬਹੁਤ ਜ਼ੁਲਮ ਕੀਤੇ ਲੋਕਾਂ ਨੇ ਹੁੱਕਿਆਂ ਦੇ ਵਿੱਚ ਨਾ ਜੇਬਰ ਪਾਇਆ ਹੋਇਆ ਉਹਨਾਂ ਨੇ ਉਹ ਵੀ ਦੇਖ ਲਿਆ ਉਹ ਵੀ ਕਰ ਲਿਆ ਉਹ ਵੀ ਕਰ ਲਿਆ ਬਹੁਤ ਕੁਛ ਅਸੀਂ ਦੇਖਿਆ ਅਸੀਂ ਬਹੁਤ ਕੁਛ ਦੇਖਿਆ ਅਸੀਂ ਬਹੁਤ ਕੁਛ ਦੇਖਿਆ ਅੰਦਰ ਫੋੜ ਲੈਂਦੇ ਸੀ ਬੜੇ ਜਵਾਨ ਡਾਢੇ ਅੰਦਰ ਵੜ ਕੇ ਪਤਾ ਨਹੀਂ ਉਹਨਾਂ ਨਾਲ ਕੀ ਕਰਦੇ ਸੀ ਤਾਂ ਦੁਨੀਆ ਬਾਹਰ ਜਾਣੇ ਕਮਣਾ ਕਿ ਅੱਲਾਹ ਸਾਡੀ ਬਾਰੀ ਨਾ ਆ ਜਾਵੇ ਅੱਲਾਹ ਪਾਕ ਸਾਨੂੰ ਬਚਾਵੀਂ ਅੱਲਾਹ ਪਾਕ ਸਾਡੀ ਬਾਰੀ ਨਾ ਆ ਜਾਵੇ ਮੇਰੇ ਅੱਬਾ ਕੋਈ ਅਫਸਰ ਸੀ ਆਰਮੀ 'ਚ ਹਾਂ ਅੰਮੀ ਅੱਬਾ ਹੀ ਲੈ ਕੇ ਆਏ ਸੀ ਤੁਹਾਨੂੰ ਟਰੱਕ ਦੇ ਉੱਤੇ ਆਰਮੀ 'ਚ ਨਾ ਮੇਜਰ ਸੀ ਮੇਰੇ ਅੱਬੂ ਨੇ ਬਹੁਤ ਟੋਏ ਲੋਕ ਤੁਸੀਂ ਤਾਂ ਫਿਰ ਦੂਸਰੇ ਲੋਕਾਂ ਨਾਲੋਂ ਹਿਫਾਜ਼ਤ ਨਾਲ ਆ ਗਏ ਸੀਗੇ ਇੱਜ਼ਤ ਅਬਰੂ ਨਾਲ ਆ ਗਏ ਨਹੀਂ ਤਾਂ ਫਿਰ ਉਹ ਜਿਹੜੀਆਂ ਗੱਲਾਂ ਬਾਤਾਂ ਦੱਸਦੇ ਉਹ ਵੀ ਤਾਂ
ਕਿਸੇ ਦੀਆਂ ਧੀਆਂ ਭੈਣਾਂ ਹੀ ਸੀਗੀਆਂ। ਬਹੁਤ ਕੁਛ ਕੀਤਾ ਸਾਡੇ ਨਾਲ ਉਹਨਾਂ ਨੇ, ਬਹੁਤ ਦੇਖਦੇ ਸੀ ਅਸੀਂ ਅੱਖਾਂ ਨਾਲ। ਬੱਚੇ ਪੈਦਾ ਹੋਣੇ, ਮੀਂਹ ਵਰਦਾ ਹੋਣਾ, ਐ ਪਾਣੀ ਰੁੜਿਆ ਜਾਣਾ ਗੱਡਿਆਂ ਦੇ ਹੇਠਾਂ, ਮਾਂਝਾਂ ਨੇ ਬੱਚਿਆਂ ਨੇ ਬੱਚੇ ਪੈਦਾ ਕਰਨੇ। ਦੱਸ ਕੋਈ ਜ਼ਿੰਦਗੀ ਸੀ ਤਾਂ ਬਾਕੀ ਨਿੱਕੇ ਨਿੱਕੇ ਨਿਆਣੇ ਰੋਂਦੇ ਰੋਟੀ ਨੂੰ ਰੋਟੀ ਨਹੀਂ ਸੀ ਲੱਭਦੀ, ਕੋਈ ਚੀਜ਼ ਨਹੀਂ ਸੀ ਲੱਭਦੀ। ਬਹੁਤ ਕੁਛ ਹੁੰਦਾ ਸੀ, ਬਹੁਤ ਕੁਛ ਢਿੱਡਾਂ ਦੇ ਬੱਚਾ ਪੈਦਾ ਹੋਣੇ ਵਾਲਾ ਹੋਣਾ, ਢਿੱਡ ਦੇ ਵਿੱਚ ਉਹ ਐਡਾ ਬੜਾ ਛੋਰਾ ਹੁੰਦਾ ਸੀ, ਪਿੱਛੇ ਲਾਠੀ ਲੱਗੀ ਵਰਸ਼ਾ ਐ ਮਾਰਨੀ ਬੱਚਾ ਕੱਢ ਕੇ ਐ ਨੇੜੇ ਤੇ ਟੰਗ ਲੈਣਾ। ਆਹ ਅੱਛਾ, ਅੱਲਾ ਉਹਨਾਂ ਨੂੰ ਹਦਾਇਤ ਦੇਵੇ, ਸਾਨੂੰ ਵੀ ਹਦਾਇਤ ਦੇ। ਦੇਖੋ ਜੀ, ਜਿਨ੍ਹਾਂ ਨੇ ਬੁਰੇ ਕੰਮ ਕੀਤੇ, ਚਾਹੇ ਇੱਧਰ ਕੀਤੇ ਚਾਹੇ ਉੱਧਰ ਕੀਤੇ, ਪਹਿਲੀ ਬਾਤ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਬੰਦਾ, ਉਹਦਾ ਕਿਸੇ ਵੀ ਮਜ਼ਹਬ ਨਾਲ ਕੋਈ ਤਾਲੁਕ ਨਹੀਂ ਹੁੰਦਾ। ਉਹ ਦਰਿੰਦਾ ਹੁੰਦਾ, ਹੈਵਾਨ ਹੁੰਦਾ। ਇਨਸਾਨੀਅਤ ਦੇ ਤਕਾਜ਼ੇ ਉਹਦੀ ਜ਼ਿੰਦਗੀ 'ਚ ਵੈਸੇ ਹੀ ਨਹੀਂ ਹੁੰਦੇ ਜਿਹਨੂੰ ਉਹ ਪੂਰੇ ਕਰ ਸਕੇ। ਬਾਕੀ ਇਹ ਕੰਮ ਜਿਹੜਾ ਵੀ ਕੀਤਾ ਬਹੁਤ ਮਾੜਾ ਕੀਤਾ, ਔਰ ਉਹਨਾਂ ਨੂੰ ਦੱਸਦੇ ਆ ਵੀ ਲੋਕ ਕੀੜੇ ਪੈ ਪੈ ਮਰੇ ਆ, ਉਹ ਦੁਨੀਆ 'ਤੇ ਆਪਣਾ ਭੋਗ ਕਰ ਗਏ, ਉਹ ਭੁਗਤ ਗਏ ਆ ਉਹ ਆਪਣਾ ਦੁਨੀਆ 'ਤੇ ਜੋ ਵੀ ਉਹਨਾਂ ਨੇ ਜ਼ੁਲਮ ਸਿਤਮ ਕੀਤਾ। ਮੇਰੀ ਨਨਾਣ ਕਾਂਗੜ ਰਹਿੰਦੀ ਸੀ, ਕਾਂਗੜ ਇੱਧਰ ਆ ਪਹਾੜਾਂ ਦੇ ਵਿੱਚ, ਕਾਂਗੜ ਕੋਠੀ ਹੁਣ ਸਾਡੇ ਆ ਡੱਲਿਆ ਤੇ ਪਰੇ, ਡੱਲਿਆ ਕੋਲ ਦੀ ਰਾਹ ਨਿਕਲਦਾ, ਉੱਥੋਂ ਜੀ ਉਜੜੇ ਆ ਪਹਾੜਾਂ ਦੀ ਟੋਚੀਆਂ ਦੇ ਉੱਤੋਂ ਹੇਠਾਂ ਉਹਨਾਂ ਦੇ ਕੱਪੜੇ ਜਿਹੜੇ ਘੱਗਰੀਆਂ ਬਣ ਗਏ, ਤਾਂ ਐਡੀ ਬੁੱਲੋ ਐਡੀ ਸੀ, ਉਹ ਚੱਕ ਨਾ ਹੋਵੇ। ਉਹਨੇ ਨਾ ਕੁਛ ਚਿਰ ਤਾਂ ਚੱਕੀ ਲੈ ਆਈ, ਪਹਾੜੀਆਂ ਬਹੁਤ ਪਹਾੜੀਆਂ ਬੜੀਆਂ ਐ ਐ ਐ ਉੱਪਰ ਵੀ ਚੜ੍ਹਨਾ ਫਿਰ ਹੇਠ ਨੂੰ ਉਤਰਨਾ, ਉਹ ਉੱਥੇ ਨਾ ਐਂ ਕਰਕੇ ਬਹਾਇਆ। ਕੁੜੀ ਮਾਰੇ ਚੀਕਾਂ, ਚੀਕਾਂ ਮਾਰੇ, ਕੂਕਾਂ ਮਾਰੇ, ਮੈਨੂੰ ਮੈਂ ਲੈ ਜਾਓ। ਤਾਂ ਉਹ ਨਾ ਇੱਕ ਉਹਦਾ ਦੇਰ ਕੇ ਜੇਠ, ਉਹਨੂੰ ਤਰਸ ਆਇਆ, ਉਹ ਗਿਆ ਉਹਨਾਂ ਮੋਢਿਆਂ 'ਤੇ ਰੱਖ ਲਏ। ਇੱਕ ਲੱਤ ਦਾ ਉਹ ਮਾਰ ਕੇ ਨੰਗਾ ਹੋ ਕੇ ਤੁਰਦਾ ਸੀ, ਉਹ ਲੈ ਆਇਆ। ਉਹਦੀ ਕਿਸਮਤ ਦੇ ਲਾ, ਉਹਦਾ ਵਿਆਹ ਹੋਇਆ ਇੱਥੇ ਆ ਕੇ, ਹੁਣ ਅਮਰੀਕਾ ਬੈਠੀ ਆਪਦਾ ਦੇ ਕੋਲ ਆ। ਵਾਹ ਜੀ ਵਾਹ, ਕੀ ਬਾਤ ਆ। ਸਾਰੀ ਔਲਾਦ ਕੈਨੇਡਾ, ਸਾਰੀ ਔਲਾਦ ਉਹਦੀ ਕੈਨੇਡਾ। ਇਹ ਨਹੀਂ ਪਤਾ ਹੈਗੀ ਕਿਹਦੀ ਸੀਗੀ ਔਲਾਦ, ਕਿਹਦੀ ਸੀ ਉਹ ਸਾਡੀ ਫੁੱਫੀ ਦੀ ਬੇਟੀ, ਫੁੱਫੀ ਦੀ ਬੇਟੀ ਚਿੱਟੀ ਅਨਪੜ੍ਹ, ਪੜ੍ਹੀ ਕੋਈ ਨਹੀਂ, ਪੜ੍ਹੇ ਲਿਖੇ ਬੰਦੇ ਨਾਲ ਉਹਦੀ ਸ਼ਾਦੀ ਹੋ ਗਈ, ਉਹ ਇਸ ਵਕਤ ਕੈਨੇਡਾ ਹੈ। ਨਸੀਬ ਤਾਂ ਕਿਸੇ ਦਾ ਕਿਸੇ ਨੇ ਨਹੀਂ ਦੇਖਿਆ ਜੀ। ਚਿੱਟਿਆਂ ਦਾ ਸੀ ਇੰਡੀਆ 'ਚ ਨਾ, ਚਿੱਟਿਆਂ ਦਾ ਸੀ। ਦੇਖ ਲਓ ਵੀ ਉਹ ਬੰਦਾ ਜਿਹਨੂੰ ਮਰਿਆ ਸਮਝ ਕੇ, ਜਾਂ ਆਪਣੇ ਲਈ ਇਹ ਸਮਝਦੇ ਵੀ ਸਾਡੇ ਲਈ ਇਹ ਮੁਸੀਬਤ ਨਾ ਬਣ ਜਾਵੇ। ਅੱਡੜੀਆਂ ਪੁੰਛਾਂ ਆਈਆਂ, ਜੂਆਂ ਪਈਆਂ, ਬਾਲਾ ਸਿਰ ਦੇ ਉੱਤੇ ਕੋਈ ਨਾ ਰਿਹਾ, ਕੋਈ ਚੀਜ਼ ਪੈਰਾਂ ਦੇ ਵਿੱਚ ਰੜੇ ਛਾਲੇ ਪੱਕ ਗਏ, ਬੁਰੇ ਹਾਲ, ਵਿੱਚੇ ਟੱਟੀ, ਵਿੱਚੇ ਲੋਕਾਂ ਨੇ ਉੱਤੋਂ ਜਹਾਜ਼ ਹੈਲੀਕਾਪਟਰ ਰੋਟੀਆਂ ਸਿੱਟਦਾ ਸੀ, ਤੈਂ ਬੋਚ ਬੋਚ ਕੇ ਖਾਂਦੇ ਸੀ, ਬਹੁਤ ਬੁਰਾ। ਜਿਨ੍ਹਾਂ ਦੇ ਘਰਾਂ 'ਚੋਂ 10-10, 20-20, 40-40 ਬੰਦੇ ਰੋਟੀਆਂ ਖਾਂਦੇ ਸੀ, ਉਹ ਫਿਰ ਰੋਟੀਆਂ ਬੋਚ-ਬੋਚ ਕੇ ਖਾਂਦੇ ਰਹੇ। ਬੋਚ ਕੇ ਰੋਟੀਆਂ ਖਾਂਦੇ ਸੀ, ਕਿਸੇ ਨੂੰ ਲੱਭਣੀ ਕਿਸੇ ਨਾਲ, ਕਿਸੇ ਨੂੰ ਲੱਭਣੀ। ਇਹ ਜਿਹੜਾ ਨਾ ਬਹੁਤ ਬੁਰਾ ਹੋਇਆ, ਜੇ ਇਹ ਨਾ ਹੁੰਦਾ ਤਾਂ ਖਬਰੇ ਅੱਜ ਦੁਨੀਆ ਦੇ ਉੱਤੇ ਕੀ ਹੁੰਦਾ। ਦੇਖੋ ਜੀ, ਜੋ ਨਸੀਬ 'ਚ ਹੋਵੇ ਉਹ ਤਾਂ ਹੋਣਾ ਹੀ ਹੁੰਦਾ, ਇਹ ਹੋਣੀ ਨੂੰ ਕੌਣ ਟਾਲ ਸਕਦਾ ਆ। ਬਾਕੀ ਤੁਸੀਂ ਇੰਨਾ ਜ਼ੁਲਮੋ ਸਿਤਮ ਦੇਖਿਆ ਅੱਖਾਂ ਨਾਲ, ਉਸ ਤੋਂ ਬਾਅਦ ਤੁਸੀਂ ਫਿਰ ਅਟਾਰੀ ਦੇ ਰਾਸਤੇ ਪਾਕਿਸਤਾਨ ਪਹੁੰਚੇ, ਅੱਗੇ ਫਿਰ ਕਿੱਧਰ ਗਏ? ਅੱਗੇ ਫਿਰ ਅਸੀਂ, ਮੇਰਾ ਮਾਮਾ ਜਿਹੜਾ ਸੀ ਨਾ, ਮੇਰੇ ਬਾਪ ਦੇ 2 ਚਾਦੀਆਂ ਸੀਗੀਆਂ, ਉਹ ਸੀਗਾ ਅਨਵਰ ਗੱਡੀਆਂ ਦਾ, ਰੇਲਵੇ 'ਚ ਸੀ, ਰੇਲਵੇ 'ਚ ਅਫੀਸਰ ਸੀ। ਉਹਦੀ ਕੋਠੀ ਸੀ ਲਾਹੌਰ। ਅਸੀਂ ਫਿਰ ਬੜੇ ਸਟੇਸ਼ਨ ਤੋਂ ਉੱਥੇ ਆ ਗਏ ਉਹਦੇ ਕੋਲ, ਉੱਥੇ ਫਿਰ ਅਸੀਂ ਆਪਣੇ ਬੈਠੇ ਉੱਠੇ, ਕੋਈ ਸ਼ਹਿਰ ਵਿੱਚੋਂ ਕਿਸੇ ਨੂੰ ਦੁਆ ਲੱਭਣੀ, ਕਹਿਣਾ ਆਹ ਫਲਾਨੇ ਤਾਂ ਦੁਆ ਆ, ਜਾਂ ਅਸੀਂ ਐਂ ਬਾਹਰ ਨਿਕਲ ਕੇ ਦੇਖਿਆ ਤੇ ਦੁਕਾਨਾਂ ਭਰੀਆਂ ਹੋਈਆਂ ਕੱਪੜਿਆਂ ਦੀਆਂ, ਭਾਂਡਿਆਂ ਦੀਆਂ। ਉਹ ਤਾਂ ਜਿੱਦਾਂ ਫਿਰ ਜਿੱਦਾਂ ਤੁਸੀਂ ਆਪਣੇ ਡੰਗਰ ਇੱਦਾਂ ਛੱਡ ਕੇ, ਮੱਝਾਂ ਚੋਣ ਵਾਲੀਆਂ ਖੜੀਆਂ, ਇਸੇ ਤਰ੍ਹਾਂ ਹੀ ਉਹ ਛੱਡ ਕੇ ਚਲੇ ਗਏ। ਫਿਰ ਅਸੀਂ ਉੱਥੇ, ਸਾਨੂੰ ਉਹਨੇ ਰੋਟੀ ਟੁੱਕ ਦਿੱਤਾ। ਫਿਰ ਸਾਡੇ ਭਾਈ ਨੇ ਜ਼ਮੀਨ ਬੜੀ ਅੱਛੀ ਪਵਾਈ, ਪੂਰਾ ਪਿੰਡ ਦਾ ਫਰੰਟ ਸਾਡਾ ਆ, 138 ਰਸਿਆਣਾ ਕਲਾਂ। ਦੂਏ ਪਿੰਡ ਦਾ ਫਰੰਟ ਮੇਰੇ ਨਾਨਾ ਜੀ ਦਾ ਆ। ਇਹ ਸਿੱਖ ਆਉਂਦੇ ਆ 3-4 ਸਾਲ ਬਾਅਦ, ਉਸ ਘਰ ਦੀ ਫੋਟੋ, ਉਹਨਾਂ ਦੀਆਂ ਬਿੱਲੀਆਂ, ਕੁੱਤੇ ਜੋ ਵੀ ਸੀ ਨਾ, ਉਹ ਹਜੇ ਤੱਕ ਰੱਖੇ ਆ। ਉਹਨਾਂ ਦੀ ਮੂਵੀਆਂ ਬਣਾ ਕੇ ਜਾਂਦੇ ਆ, ਫਿਰ ਆਪਣੇ ਡੇਰੇ ਦੀ ਲੈ ਕੇ ਜਾਂਦੇ ਆ, ਫਿਰ ਆਪਣੇ ਬਾਗਾਂ ਦੀ, ਬਾਗ ਮੇਰੇ ਨਾਨਕਿਆਂ ਨੇ ਮਾਮਿਆਂ ਨੇ ਲਾਇਆ, ਉਹ ਫਿਰ ਬਾਗ ਦੀ ਵੀ ਲੈ ਕੇ ਜਾਂਦੇ ਆ, ਬੜੀ ਸ਼ਾਬਾਸ਼ ਦੇ ਕੇ ਜਾਂਦੇ ਆ ਉਹ। ਇਸ ਕਲਚਰ ਨੂੰ ਸਾਂਭ ਕੇ ਰੱਖਿਆ ਹੈ। ਹਾਂ, ਉਹ ਮੇਰੇ ਮਾਮਿਆਂ ਨੇ ਨਾ ਹਾਲੇ ਤੱਕ ਉਸ ਤਰ੍ਹਾਂ ਹੀ ਰੱਖਿਆ ਹੋਇਆ। ਹਾਂ।
ਆਪਣੇ ਨਾਨਕੇ ਕਿਹੜੀ ਜਗ੍ਹਾ ਸੀਗੇ? ਨਾਨਕੇ ਵਿੱਚੇ ਸੀਗੇ ਨਾ ਮੇਰੇ ਨਾਨਕੇ ਸੀ ਜਲੰਧਰ ਦੇ ਕੋਲ ਕਪੂਰ ਪਿੰਡ। ਕਪੂਰ ਪਿੰਡ ਸੀਗਾ ਉਹ ਚੂੜ ਵਾਲੀ ਕਪੂਰ ਪਿੰਡ, ਜੰਡੂ ਸਿੰਘਾ ਆਦਮਾਰ ਧੀਰੋ ਆ, ਇਹ ਪਿੰਡ ਸੀ। ਅੱਛਾ, ਫਿਰ ਤੁਸੀਂ ਲਾਹੌਰ ਆ ਕੇ ਉੱਥੇ ਆਪਣੇ ਰਿਸ਼ਤੇਦਾਰਾਂ ਕੋਲ ਕੋਠੀ 'ਚ ਰਹੇ? ਆਹ ਕੋਠੀ 'ਚ ਰਹੇ, ਫਿਰ ਸਾਨੂੰ ਇੱਧਰ ਜ਼ਮੀਨ ਪਵਾ ਕੇ ਹੱਥ 'ਤੇ ਲੈ ਕੇ ਫਿਰ ਸਾਡਾ ਬਾਪ ਸਾਨੂੰ ਲੈ ਆਇਆ। ਫਿਰ ਅਸੀਂ ਆਪਣੇ ਘਰ ਆ ਗਏ। ਫਿਰ ਸਾਨੂੰ ਕੋ 3 ਮਹੀਆਂ ਗਾਵਾਂ ਸਾਡੇ ਕੋਲ ਬਲੈਤੀ ਉਹਨਾਂ ਦੇ ਇਹਨਾਂ ਨੇ ਦੁੱਧ ਅੱਡੀਆਂ ਬਾਲਟੀਆਂ ਅਸੀਂ ਭਰਨੀਆਂ। ਬਾਗ ਸਾਨੂੰ ਮਿਲ ਗਿਆ, ਅਸੀਂ ਆਪਣੇ ਬਾਗ 'ਚੋਂ ਚੋ ਕੇ ਲਿਆਉਣੀਆਂ, ਲੋਕ ਨੂੰ ਨਾਲ ਲੈ ਜਾਣਾ, ਉਹਨੇ ਬਲਟੋਹੀ ਸਿਰ 'ਤੇ ਰੱਖ ਲੈਣੀ, ਉਹ ਭਰ ਕੇ ਲੈਣੀ, ਫਿਰ ਅਸੀਂ ਲੋਕਾਂ ਨੂੰ ਦੇਣਾ, ਦੁੱਧ ਵੀ ਦੇਣਾ, ਦਹੀਂ ਵੀ ਦੇਣਾ, ਲੱਸੀਆਂ ਵੀ ਦੇਣੀਆਂ, ਜੋ 6 ਚਾਟੀਆਂ ਹੁੰਦੀਆਂ ਸੀ। ਮੇਰੀ ਮਾਂ ਨੇ ਸਾਰਾ ਵਰਤਾਣਾ ਲੋਕਾਂ ਨੂੰ ਗਰੀਬਾਂ। ਅੱਛਾ, ਫਿਰ ਤੁਸੀਂ ਇੱਥੇ ਆ ਕੇ ਰਸਿਆਣੇ ਵਸ ਗਏ। ਸ਼ਾਦੀ ਫਿਰ ਤੁਹਾਡੀ ਇੱਥੇ ਆ ਕੇ ਹੋਈ? ਆ ਕੇ ਹੋਈ ਸੀ ਮੇਰੀ ਸ਼ਾਦੀ। ਕਿੰਨੇ ਸਾਲਾਂ ਬਾਅਦ ਹੋਈ? ਇਹ 2 ਸਾਲ 2 ਸਾਲ। ਉਹ ਵੀ ਨਾ ਕੋਈ ਧੀਰ ਸੀ ਤਾਂ ਕੋਈ ਫਕੀਰ ਸੀ, ਉਹ ਕਹਿੰਦਾ ਸੀ ਮੈਂ ਰਜਪੂਤ ਹਾਂ, ਰਾਣੀਆਂ ਦੀਆਂ ਕੁੜੀਆਂ ਉਹ ਸ਼ਾਦੀ ਕਰ ਲੈਂਦੇ ਸੀ। ਅੱਛਾ, ਇੱਥੇ ਆ ਕੇ ਬਾਅਦ ਵਿੱਚ ਇਹ ਵਾਕਿਆ ਬੜੀ ਗੱਲ ਹੋਈ ਵੀ ਫਕੀਰੋਂ ਝੀਰੋਂ ਜਿਹੜੇ ਬਹੁਤ ਰਜਪੂਤ ਬਣੇ ਆ। ਬਣੇ ਸੀ ਤਾਂ ਇਹ ਸੀ ਸਾਡੇ ਰਿਸ਼ਤੇਦਾਰ ਆਪਣੇ ਸੀਗੇ। ਤਾਂ ਮੇਰੀ ਦਾਦੀ ਦੇ ਚਾਚੇ ਦੇ ਪੁੱਤ ਇਹ ਮੇਰਾ ਜਿਹੜਾ ਮੀਆਂ ਸੀ ਉਹ ਫੌਜ 'ਚ ਨੌਕਰ ਸੀ। ਉਹਨੇ ਲੋਕਾਂ ਦੁਨੀਆ ਬਥੇਰੀ ਢੋਈ, ਜਿੰਨਾ ਕੋ ਉੱਧਰ ਰਹਿ ਗਿਆ ਆਪਣੇ ਸਰੀਕੇ ਦੀ, ਸਾਡਾ ਨਹੀਂ ਕੋਈ ਵੀ ਰਿਹਾ, ਅਸੀਂ ਪੂਰੇ ਹੀ ਆ ਗਏ। ਤਾਂ ਉਹਨੇ ਫਿਰ ਜਾਣਾ ਹਿੰਦੁਸਤਾਨ ਨੂੰ ਮੁੜ ਕੇ, ਫਿਰ ਹਿੰਦੁਸਤਾਨ 'ਚੋਂ ਟੋਲ ਕੇ ਲਿਆਉਣੇ। ਉਹਦੀ ਮਾਂ ਨੇ ਅੰਮੀ ਦੀ ਹਜੇ ਸ਼ਾਦੀ ਨਹੀਂ ਸੀ ਹੋਈ। ਉਹਨੇ ਕਹਿਣਾ ਨਾ ਮੈਂ ਨਹੀਂ ਭੇਜਣਾ ਤੁਹਾਨੂੰ, ਤੈਨੂੰ ਉੱਥੇ ਕੋ ਫੜ ਲਊਗਾ ਹੁਣ ਸਿੱਖ। ਉਹਨੇ ਕਹਿਣਾ ਜਿੱਥੇ ਆਈ ਮਾਂ ਉੱਥੇ ਆਈ ਆ, ਮੈਂ ਲਿਆਉਣੀ ਆ। ਉਹ ਬਥੇਰੇ ਢੋਏ ਉਹਨੇ, ਉੱਥੇ ਬਥੇਰੇ ਢੋਏ। ਸ਼ਾਦੀ ਅੰਮੀ ਸ਼ਾਦੀ ਦਾ ਦੱਸ ਦਿਓ ਨਾ। ਸ਼ਾਦੀ ਦਾ ਕੀ ਦੱਸਣਾ? ਸ਼ਾਦੀ ਗੁਰਦੁਆਰੇ ਵਿੱਚ ਹੁੰਦਾ ਨਹੀਂ, ਮੇਲਾ ਨਹੀਂ, ਚੀਜ਼ਾਂ ਵੰਡ ਹੁੰਦੀਆਂ ਸੀਗੀਆਂ। ਥਾਲੀਆਂ ਐਰੜੀਆਂ, ਕਟੋਰੇ, ਮੰਜੇ, ਦਾਣੇ, ਬਿਸਤਰੇ। ਤਾਂ ਉੱਥੇ ਇਹ ਸੀ ਇੰਚਾਰਜ ਸਾਰੇ, ਮੇਰਾ ਤਾਇਆ, ਚਾਚਾ, ਮੇਰਾ ਅੱਬਾ, ਮੇਰਾ ਉਹ ਸਾਰੇ ਉਹ ਦਿੰਦੇ ਸੀ ਇਹਨੂੰ। ਕੋਈ ਮੇਰੇ ਭਾਂਡੇ ਭੁੰਡੇ ਜਿਹੜੇ ਹੋਣਗੇ, ਇਹ ਕਹਿੰਦਾ ਲੈ ਕਾਕਾ, ਸਾਡਾ ਰਿਸ਼ਤੇਦਾਰ ਜੀ ਸੀਗਾ, ਆ ਸਾਡੇ ਘਰ ਜਾਂਦਾ ਫੜਾ ਜੀ। ਇਹਨੇ ਆ ਕੇ ਬਾਹਰ ਦੇ ਦਰਵਾਜ਼ੇ ਖੜਕਾਏ ਤਾਂ ਅਸੀਂ ਜੌਂ ਝਾੜਨੇ ਰਹਿੰਦੀਆਂ। ਉਹ ਜੌਂ ਝਾੜ ਕੇ ਸੁੱਕਣੇ ਪਾ ਕੇ ਉਹ ਪੀ ਕੇ ਖਾਣੇ ਸੀ, ਉਹਨਾਂ ਦਾ ਆਟਾ ਖਾਣਾ ਸੀ ਜੌਂ ਦਾ। ਤਾਂ ਮੇਰੀ ਫੁੱਫੀ ਕਹਿੰਦੀ ਆ ਜੇ ਦੇਖਦਾ ਕੌਣ ਆ? ਮੈਂ ਕਿਹਾ ਮੈਂ ਨਹੀਂ ਦੇਖਣਾ, ਤੁਸੀਂ ਆਪੇ ਦੇਖ ਲਓ। ਨਹੀਂ ਆ ਕਿ ਤੂੰ ਜਾ। ਮੈਂ ਗਈ ਉਹ ਭਾਂਡੇ ਫੜਨ। ਮੈਂ ਕਿਹਾ ਹਾਂ ਮਾਮਾ ਜੀ ਕੀ ਗੱਲ ਵਾ? ਸਾਡਾ ਰਿਸ਼ਤੇਦਾਰ ਹੀ ਸੀਗਾ। ਕਹਿੰਦਾ ਕੁਛ ਨਹੀਂ, ਆ ਤੁਹਾਡੇ ਅੱਬਾ ਜੀ ਨੇ ਭਾਂਡੇ ਭੇਜੇ ਆ। ਮੈਂ ਕਰਕੇ ਚੈੱਕ ਲੱਗੀ ਸੀ ਮੋਹਰੇ, ਮੈਂ ਚੈੱਕ ਬਾਹਰ ਸਾਡਾ ਦਰਵਾਜ਼ਾ ਨਹੀਂ ਸੀ ਖੋਲ੍ਹ ਸਕਦਾ ਕੋਈ ਵੀ। ਮੈਂ ਐ ਕਰਕੇ ਮੈਂ ਕਿਹਾ ਰੱਖ ਦਿਓ ਇੱਥੇ। ਉਹ ਰੱਖ ਕੇ ਮੈਂ ਕਰਕੇ ਚੱਕਣ ਲੱਗੀ। ਲੈ ਉੱਥੋਂ ਉਹਨੇ ਮੇਰਾ ਹੱਥ ਦੇਖਿਆ, ਕਰਿਆ ਅੱਬਾ ਹੀ ਕਹਿੰਦੇ ਇਹ ਤੁਹਾਡੀ ਮਾਂ ਬੜੀ ਖੂਬਸੂਰਤ ਸੀ। ਮੈਂ ਬੜੇ ਸ਼ੌਕ ਨਾਲ ਗਿਆ, ਮੈਨੂੰ ਤਾਂ ਮੌਕਾ ਮਿਲਿਆ। ਤੇ ਜਦੋਂ ਮੈਂ ਇਹਦਾ ਚਿੱਕ 'ਚੋਂ ਹੱਥ ਦੇਖਿਆ ਨਾ, ਮੈਂ ਤਾਂ ਮਰ ਗਿਆ। ਮੈਂ ਕਿਹਾ ਮੈਂ ਤਾਂ ਵਿਆਹ ਅਦਾਲਤ ਖਾਂ ਦੇ ਘਰੇ ਕਰਾਉਣਾ। ਕਹਿੰਦਾ ਮੈਨੂੰ ਕਹਿੰਦੀ ਮਾਮਾ ਜੀ ਕੀ? ਹਾਂਜੀ ਮਾਮਾ ਜੀ ਰੱਖ ਦੋ। ਕਹਿੰਦਾ ਮੈਂ ਫਿਰ ਪਿੱਛੇ ਹੀ ਪੈ ਗਿਆ ਕਿ ਵਿਆਹ ਕਰਾਉਣਾ ਤਾਂ ਉੱਥੇ ਕਰਾਉਣਾ। ਮੰਗਣੀ ਹੋਈ ਸੀ, ਉਹ ਕਹਿੰਦੇ ਕਾਲੀ ਸੀ, ਮੈਂ ਵੀ ਉਹ ਦੇਖੀ ਹਜੇ ਹੈਗੀ ਆ। ਹਾਂ, ਅੱਬਾ ਹੀ ਕਹਿੰਦੇ ਸੀ ਮੈਂ ਉਹਨਾਂ ਕਦੀ ਵੀ ਨਹੀਂ ਵਿਆਹ ਕਰਨਾ। ਅੰਮੀ ਹੁਣੀ ਬਹੁਤ ਅਮੀਰ ਸੀ, ਅੰਮੀ ਦੇ ਮਾਪੇ ਅਮੀਰ ਤਾਂ ਉਹ ਵੀ ਸੀ, ਲੇਕਿਨ ਇਹਦੇ ਮਾਪੇ ਜਿਹੜੇ ਨਾ ਉਹ ਨਵਾਬ ਸੀ, ਸ਼ਾਹੀ ਸੀ। ਹਾਂਜੀ, ਫਿਰ ਇਹਨਾਂ ਦੀ ਨਾ ਸ਼ਾਦੀ ਹੋ ਗਈ। ਅੰਮੀ ਚਿੱਟੀ ਅਨਪੜ੍ਹ ਸੀ, ਅੱਬਾ ਹੀ ਮੇਰੇ ਆਰਮੀ 'ਚ ਮੇਜਰ ਸੀ। ਹਾਂਜੀ, ਫਿਰ ਇਹਨਾਂ ਦੀ ਸ਼ਾਦੀ ਹੋ ਗਈ। ਮੈਂ ਪੁੱਤਾਂ ਮੈਨੂੰ ਬਥੇਰਾ ਰਾਜ ਕਰਾਇਆ ਮੇਰੇ ਬੰਦੇ ਨੇ, ਕਰਾਚੀ, ਕੋਟੇ, ਲਾਹੌਰ। ਫੌਜੀ ਬੰਦਾ ਤਾਂ ਪੂਰਾ ਫਿਰ ਮੁਲਕ ਦੇਖ ਲੈਂਦਾ ਜੀ। ਨਾਲੇ ਮੇਰੇ ਨਿਆਣੇ ਨਾਲ ਹੀ ਮੈਂ ਪਿੱਛੇ ਮੇਰੇ ਮਹੀਆਂ ਹੋਣੀਆਂ ਸੁਣੀਆਂ। ਉਹ ਨੌਕਰ ਸਾਡਾ ਵੀ ਉਹਦੇ ਸਿਰ 'ਤੇ ਸਿੱਟ ਜਾਣੀਆਂ। ਫਿਰ ਮੇਰੀ ਧੀ ਅਮਰੀਕਾ ਚਲ ਗਈ। ਇਹ ਮੈਨੂੰ ਅਬੂ ਧਾਬੀ, ਦੁਬਈ, ਸ਼ਾਰਜਾ, ਮਾਸਕੋ ਇਹਨੇ ਬਥੇਰਾ ਕੁਛ ਸਿਖਾਇਆ। ਅੱਛਾ, ਫਿਰ ਤੁਸੀਂ ਪਾਕਿਸਤਾਨ 'ਚ ਆ ਕੇ ਰਸਿਆਣੇ ਵਸ ਗਏ। ਫਿਰ ਤੁਹਾਨੂੰ ਇੱਥੇ ਸੈੱਟ ਹੋਣ ਲੱਗਿਆ ਵੀ ਕਾਫੀ ਟਾਈਮ ਲੱਗਾ ਹੋਣਾ, ਕਿਉਂਕਿ ਜੋ ਕੁਝ ਤੁਸੀਂ ਉੱਥੇ ਛੱਡ ਕੇ ਆਏ ਸੀ, ਜਿਹੜੀ ਸ਼ਾਹਾਨਾ ਜ਼ਿੰਦਗੀ, ਇੱਕ ਬਾਦਸ਼ਾਹ ਵਾਲੀ ਜ਼ਿੰਦਗੀ ਗੁਜ਼ਾਰੀ ਆ, ਫਿਰ ਤੁਹਾਨੂੰ ਜ਼ਮੀਨਾਂ ਤਾਂ ਇੱਥੇ ਮਿਲ ਗਈਆਂ, ਬਾਗ ਵੀ ਮਿਲ ਗਏ, ਲੇਕਿਨ ਇੱਕ ਬਾਗ ਤੁਹਾਡੇ ਉੱਥੇ ਸੀਗੇ ਜਿਹਦੇ ਵਿੱਚ ਤੁਸੀਂ ਹਰ ਤਰ੍ਹਾਂ ਦੇ ਫਲ ਗਿਣੇ ਆ, ਫਿਰ ਇੱਥੇ ਵੀ ਮਿਲੇ ਆ। ਤੁਹਾਨੂੰ ਕੀ ਫਰਕ ਲੱਗਦਾ ਉਹਨਾਂ 'ਚ? ਕਾਕਾ ਉਹ ਬਾਗ ਨਹੀਂ ਸਾਨੂੰ, ਉਹ ਫਲ ਨਹੀਂ ਸਾਨੂੰ ਇੱਥੇ ਮਿਲੇ। ਅੱਛਾ,
ਭਰਾ ਮੇਰੇ ਮਤੇਰ ਆ, ਮਾਂ ਮੇਰੀ ਮਰ ਗਈ, ਇੱਕ ਭਰਾ ਸੀ ਮੇਰਾ ਸਕਾ, ਉਹ ਵੀ ਮਰ ਗਿਆ। ਪਰ ਫਿਰ ਮੇਰੇ ਨੇ ਦੂਜੀ ਸ਼ਾਦੀ ਕਰਾ ਲਈ, ਉਹਦੇ ਵਿੱਚੋਂ 6 ਪੁੱਤ ਹੋਏ। ਉਹ ਕੋਈ ਡਾਕਟਰ ਆ, ਕੋਈ ਕੁਛ ਆ, ਕੋਈ ਕੁਛ ਆ। ਤਾਂ ਉਹਨਾਂ ਨੇ ਵੀ ਬਥੇਰੀਆਂ ਮਿਹਨਤਾਂ ਕੀਤੀਆਂ ਆਪਣੀਆਂ, ਬਥੇਰੇ ਉਹਨਾਂ ਨੂੰ ਬਹੁਤ ਕੁਛ ਅੱਲਾ ਦਾ ਕੀਤਾ। ਅੱਲਾ ਨੇ ਬਹੁਤ ਆਪਾਂ ਨੂੰ ਆਪਣਾ ਫਿਰ ਇਲਾਕਾ ਯਾਦ ਆਉਂਦਾ ਸੀ ਪਿਛਲਾ? ਬਥੇਰਾ ਦੋ ਅਜੇ ਤੱਕ ਨਹੀਂ ਛੱਡਦੀ। ਇਹ ਮੈਂ ਕਿਹਾ ਮੇਲਾ ਦਾ ਵਾਸਤਾ ਇਹ ਵੀ ਜਾਣਦੇ, ਹਰ ਵੇਲੇ ਮੈਨੂੰ, ਮੈਂ ਥੱਕੀ ਹੁੰਦੀ ਸਕੂਲੋਂ ਆ ਕੇ, ਇਹ ਧੀਏ ਆ ਜਾ, ਮੈਨੂੰ ਉਹ ਮੈਂ ਹੂੰ ਕਰੀ ਜਾਊਂ, ਮੈਂ ਸੁੱਤੀ ਹੁੰਦੀ ਆ, ਮੰਮੀ ਬਹੁਤ ਤੰਗ ਕਰਦੀ ਆ, ਰੋਂਦੇ ਆ ਬਹੁਤ। ਹਾਂ ਕਹਿੰਦੀ ਮੈਂ ਇੱਕ ਦਫਾ ਉੱਥੇ ਜਾਣਾ, ਧੀਏ ਮੈਨੂੰ ਲੈ ਜਾਓ। ਹੁਣ ਲੈ ਕੇ ਕੌਣ ਜਾਵੇ, ਮੈਂ ਤਾਂ ਆਪ ਸ਼ੁਕਰ ਦੀ ਮਰੀਜ਼ ਹਾਂ, ਉਹ ਅਮਰੀਕਾ ਬੈਠੀ ਆ। ਹੁਣ ਨਹੀਂ ਪੁੱਤ ਜਾ ਸਕਦੇ। ਪਾਣੀ ਉੱਥੇ ਪਤਾ ਕਿੰਨਾ ਡੂੰਘਾ, ਇਹ ਆ ਮੌਣ ਆ, ਆ ਖੂਹ, ਇਹ ਅਸੀਂ ਕੌਲੀ ਲੈ ਕੇ ਨਾ ਰਾਤ ਲੈ ਕੇ ਪਾਣੀ ਵਿੱਚੋਂ ਖੂਹਾਂ ਦੇ ਕੱਢਦੇ ਆ, ਪਾਣੀ ਇੰਨਾ ਉੱਚਾ ਪਾਣੀ। ਹੁਸ਼ਿਆਰਪੁਰ ਦੀ ਮੱਕੀ ਆ ਬੜੀ ਮਸ਼ਹੂਰ ਆ, ਵੀ ਉੱਥੇ ਦੀ ਮੱਕੀ ਦਾ ਬੜਾ ਲੇਸ ਆ, ਬੜਾ ਹੀ ਜ਼ਬਰਦਸਤ, ਯਾਨੀ ਦਾਣੇ ਖਾਣ ਵਿੱਚ, ਚੱਬਣ ਵਿੱਚ ਵੀ, ਤਾਂ ਮੱਕੀ ਦੀ ਰੋਟੀ ਵਿੱਚ ਵੀ। ਸਾਗ ਸਰੋਂ ਦਾ ਉੱਥੇ ਦਾ ਬੜਾ ਮਸ਼ਹੂਰ। ਬਹੁਤ ਕਾਕਾ, ਬਹੁਤ ਕੁਛ, ਬਹੁਤ ਕੁਛ। ਹੁਣ ਮੈਂ ਲਾਈ ਜਾਵਾਂ ਫਲਾਨਾ ਟਿਕੜਾ ਸਜੋ ਦੇਖਿਆ, ਹੁਣ ਯਾਦ ਵੀ ਨਹੀਂ ਰਹਿੰਦਾ। ਕਬੀਲਦਾਰ ਹੋ ਗਿਆ, ਇੰਨੀਆਂ ਸੱਟਾਂ ਪਈਆਂ। ਹੁਣ ਕੀ ਅੱਛਾ, ਤੁਸੀਂ ਹੁਣ ਕੀ ਪੈਗਾਮ ਦੇਣਾ ਚਾਹੁੰਦੇ ਹੋ? ਤੁਸੀਂ ਹੁਣ ਆਪਣੀ ਜ਼ਿੰਦਗੀ ਦਾ ਲਈ ਸਾਂਝਾ ਪੰਜਾਬ ਵੀ ਦੇਖਿਆ, ਉੱਧਰਲੇ ਵਸੇਬ 'ਚ ਵੀ ਆਪਣਾ ਰਹਿ ਕੇ ਦੇਖ ਲਿਆ 14-15 ਸਾਲ, ਜਿੱਥੇ ਸਾਰੇ ਤਰ੍ਹਾਂ ਦੇ ਲੋਕ, ਸਿੱਖ, ਈਸਾਈ, ਮੁਸਲਿਮ, ਠੀਕ ਆ ਜੀ, ਹਿੰਦੂ, ਉਹ ਵੀ ਰਹਿੰਦੇ ਸੀ। ਤੇ ਹੁਣ ਤੁਸੀਂ ਆਪਣੇ ਇਸ ਸੁਸਾਇਟੀ 'ਚ ਰਹਿ ਰਹੇ ਹੋ, ਕੀ ਪੈਗਾਮ ਦੇਣਾ ਚਾਹੁੰਦੇ ਹੋ ਤੁਸੀਂ ਆਪਣੀ ਆਉਣ ਵਾਲੀ ਨਸਲ ਨੂੰ? ਆਉਣ ਵਾਲੀ ਨਸਲ ਨੂੰ ਇਹ ਦੇਣਾ ਚਾਹੁੰਦੀ ਹਾਂ ਤੇ ਤੁਸੀਂ ਨਾ ਰਲ ਮਿਲ ਕੇ ਰਹਿਣਾ। ਬੜੀਆਂ ਮਿਹਨਤਾਂ ਨਾਲ ਪਾਕਿਸਤਾਨ ਹਿੰਦੁਸਤਾਨ ਹਾਸਲ ਕੀਤਾ, ਬੜੀਆਂ ਕੁਰਬਾਨੀਆਂ ਨਾਲ ਕੀਤਾ, ਬਹੁਤ ਕੁਰਬਾਨੀਆਂ, ਥੋੜੀਆਂ ਕੁਰਬਾਨੀਆਂ। ਤੇ ਨਫ਼ਰਤਾਂ ਨਾਲ ਇੱਕ ਦੂਜੇ ਦੇ ਤੋਂ ਹੁਣ ਕਰੋ, ਜੋ ਹੋ ਗਿਆ ਹੋ ਗਿਆ, ਉਹਨੂੰ ਭੁਲਾ ਜਾਓ। ਹੁਣ ਰਲ ਮਿਲ ਕੇ ਰਹੋ, ਗਲੇ ਲੱਗੋ ਇੱਕ ਦੂਜੇ ਦੇ, ਗਲੇ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਮੈਂ ਨਾ ਕੁਛ ਦਿਮਾਗ ਦੀ ਹੋ ਗਈਆਂ, ਸਿਆਣੀ ਹੋ ਕੇ। ਬਿਲਕੁਲ ਜੀ, ਬਹੁਤ ਵਧੀਆ ਗੱਲ ਕੀਤੀ ਆ। ਸਾਰੀ ਦਾਸਤਾਨ ਵੀ ਤੁਸੀਂ ਸੁਣ ਲਈ ਆ, ਜਿਹਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਵਸੇਬ ਸੀ ਉਹਦੇ 'ਚ ਕਿੰਨਾ ਪਿਆਰ ਮੁਹੱਬਤ ਸੀ। ਫਿਰ ਜਦੋਂ ਉਜਾੜਾ ਪਿਆ, ਕਿਸ ਤਰ੍ਹਾਂ ਲੋਕ ਪਿੱਛੇ ਆ ਕੇ ਉਹਨਾਂ ਨੂੰ ਮਾਲ ਪਹੁੰਚਾਉਂਦੇ ਰਹੇ, ਖਾਣ ਪੀਣ ਦੀਆਂ ਚੀਜ਼ਾਂ ਦਿੰਦੇ ਰਹੇ। ਫਿਰ ਸਫ਼ਰ ਤੈਅ ਕਰਕੇ ਪਾਕਿਸਤਾਨ ਆਏ। ਪਾਕਿਸਤਾਨ ਆ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਆਪਣੀ ਸ਼ੁਰੂ ਕੀਤੀ ਜੀਣੀ। ਚਲੋ ਰੱਬ ਨੇ ਸਾਰਾ ਕੁਝ ਹੀ ਦੇ ਦਿੱਤਾ, ਲੇਕਿਨ ਜੋ ਯਾਦਾਂ ਪਿੱਛੇ ਜੁੜੀਆਂ ਉਹ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਆ। ਜਿੱਥੇ ਜਿਹੜੀਆਂ ਚੀਜ਼ਾਂ ਛੱਡ ਕੇ ਆਏ ਉੱਥੇ ਸਟਕ ਹੋਈਆਂ ਆ। ਔਰ ਦਿਲ ਕਰਦਾ ਕਿ ਕਹਿੰਦੇ ਇੱਕ ਵਾਰੀ ਜਾ ਕੇ ਦੇਖੀਏ, ਲੇਕਿਨ ਹੁਣ ਉਮਰ ਦਾ ਤਕਾਜ਼ਾ, ਹਿੰਮਤ ਨਹੀਂ ਹੈਗੀ। ਕੁਛ ਪਾਲਿਸੀਆਂ ਐਸੀਆਂ ਦੋਨਾਂ ਮੁਲਕਾਂ ਦੀਆਂ, ਵੀਜ਼ਾ ਪਾਲਿਸੀ ਜਿਹਨੂੰ ਕਹਿੰਦੇ ਆ, ਉਹ ਬੜੀਆਂ ਸਖਤ ਆ। ਵੀਜ਼ਾ ਮਿਲਣ ਦੇ ਵਿੱਚ ਵੀ ਕਾਫੀ ਮੁਸ਼ਕਲਾਤ ਦਾ ਸਾਹਮਣਾ ਕਰਨਾ ਪੈਂਦਾ। ਪੈਗਾਮ ਇਹਨਾਂ ਨੇ ਦਿੱਤਾ ਜੀ ਕਿ ਪਿਆਰ ਮੁਹੱਬਤ ਇਸ ਤੋਂ ਬੜੀ ਕੋਈ ਚੀਜ਼ ਨਹੀਂ ਹੈਗੀ। ਜੰਗਾਂ ਦੇ ਨਾਲ ਬੰਦਾ ਕਿਸੇ ਨੂੰ ਫਤਹ ਨਹੀਂ ਕਰ ਸਕਦਾ। ਜਿਹੜਾ ਪਿਆਰ ਮੁਹੱਬਤ ਦਾ ਹਥਿਆਰ ਆ, ਉਹੀ ਹਰ ਸ਼ੈ ਨੂੰ ਫਤਹ ਕਰ ਸਕਦਾ ਆ। ਸਾਡੀ ਵੀ ਚੈਨਲ ਦੇ ਥਰੂ ਇਹੀ ਕੋਸ਼ਿਸ਼ ਹੁੰਦੀ ਆ ਕਿ ਪਿਆਰ ਮੁਹੱਬਤ ਨੂੰ ਵਧਾਇਆ ਜਾਵੇ, ਨਫ਼ਰਤ ਨੂੰ ਖ਼ਤਮ ਕੀਤਾ ਜਾਵੇ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਔਰ ਅੰਮਾ ਜੀ ਉਹਨਾਂ ਦੀ ਖਾਹਿਸ਼ ਹੈ ਜੀ ਕਿ ਸਾਡੇ ਦੇਖਣ ਵਾਲੇ ਅਗਰ ਕੋਈ ਬੰਦੇ ਸੁਣ ਰਹੇ, ਦੇਖ ਰਹੇ ਆ, ਤੇ ਸਾਨੂੰ ਮਿਹਰਬਾਨੀ ਕਰਕੇ ਸਾਡਾ ਘਰ ਦਿਖਾਣ, ਵੀਡੀਓ ਦੀ ਸ਼ਕਲ ਦੇ ਵਿੱਚ, ਤਸਵੀਰਾਂ ਦੀ ਸ਼ਕਲ ਦੇ ਵਿੱਚ। ਔਰ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਬਾਕੀ ਵੀਡੀਓ ਦੇ ਵਿੱਚ ਰਿਸਪੌਂਸ ਅੱਛਾ ਮਿਲਦਾ, ਘਰ ਦਿਖਾ ਦਿੰਦੇ ਲੋਕ, ਪਿੰਡ ਦਿਖਾ ਦਿੰਦੇ ਆ, ਇਸ ਵੀਡੀਓ ਦੇ ਵਿੱਚ ਵੀ ਅਸੀਂ ਇਹੀ ਤਵੱਕਾ ਰੱਖਦੇ ਹਾਂ ਕਿ ਦੇਖਣ ਤੋਂ ਬਾਅਦ ਬਜ਼ੁਰਗਾਂ ਨੂੰ ਇਹਨਾਂ ਦਾ ਘਰ ਜਿਹੜਾ ਦੇਖਣ ਨੂੰ ਮਿਲ ਜਾਏਗਾ। ਬਹੁਤ ਸ਼ੁਕਰੀਆ ਜੀ।